ऐसा सी बड़ा वड्डा हो सके खत्म कर दिया हिसाब का जिला ही खत्म होने वाला गल सी इन्ना वड्डा जैसा इन्ना वड्डा सी पैंदे हन चार छफेरे पई हो पे ने सामने देखते ने माई बोर सी बड़ा मतलब बड़ी कटी हुई दुनिया। अच्छा और फिर जिसले सीधी करके मारे तो सानू सज्जना ने लोगों ने मंजियां खड़ियां कीतियां ना धुप च छावां नूं उन्हें आख्या सारे थले लम्मियां पा दिओ एक ना उची तो उत्थे होना मेरी गोली तुहाडे उत्तों दी जानी आ छड्डिया फिर वो निशाना आ माई हवे फिर वेख्या इंज कुड़ी हवे दे उड्डे तो कुछ नसे भजे पनाही फिर गई वो तो जैसा हिसाब का खत्म ही हो गया सर सर सारे कमन भी जी इतने डकियां गई खलोतियां ने खैर नहीं गई ये नहीं बजते हुण मौजूदा तुसीं किहदे घर च रह रहे हो इस टाइम जेह्ड़े दरबारा सिंह दे दरबारा सिंह दे तुसीं तख्त वाले आए तख्त वाला चलदा सी खूह उदों चलदा असीं ते कई बाबा असीं ते 10-20 साल चलाते रहे आ। अच्छा जी वड्डा खूह ਉਹਨੂੰ ਇਹਦੇ ਨਾਂ ਵੱਡਾ ਖੂਹ ਇੱਥੇ ਦੋ ਖੂਹ ਸੀ अच्छा ਇੱਕ ਇੱਥੇ ਆ ਤੇ ਇੱਕ ਉਹ ਉੱਥੇ ਕਰਕੇ ਆ ਉਹ ਵੀ ਦੋਵੇਂ ਵਗਦੇ ਸੀ। अच्छा जी ਅੱਗੇ ਉਹ ਨਸੀਰੇ ਵਾਲਾ ਉਹ ਵੀ ਚੱਲਦਾ ਸੀ ਅੱਗੇ ਆ ਗਿਆ ਐਵੇਂ ਤੇ ਵਿੱਚ ਖੂਹ ਵਗਦਾ ਸੀ ਇੱਥੇ ਵੀ ਹੈਗਾ ਇੱਕੋ ਹੀ ਖੂਹ ਸੀ ਡੱਲਾ ਘਰੇ ਇੱਕ ਤੇ ਦੋ ਪਈਆਂ ਸੀ ਆਹੋ। अस्सलाम वालेकुम दोस्तों तुसीं देख रहे हो साडा यूट्यूब चैनल तो मैं तुहाडा होस्ट मुहम्मद तनवीर ते मेरे नाल मेरा भाई अकरम साहब साडे नाल एक बाबा जी मौजूद ने जिहड़े 1947 के उजाड़ियां वक्त चढ़दे पंजाब चों लਹਿੰਦੇ पंजाब आए। अज बाबा जी होरां कोलों असीं सारी गल पुछांगे सारी कहानी इन्हां कोल पुछांगे कि किवें किवें उधरों इधर आए सारे को इन्हां दी ज़बानी पुछने हैं जी बाबा जी। अस्सलाम वालेकुम जी बाबा जी। वालेकुम सलाम की हाल है ठीक जी खैर मेरा बिल्कुल नाम की अपना बशीर अहमद बशीर मोहम्मद बशीर आखदे ठीक हो गया ते बजुर्गो तुहाडे वाल साहब दा नाम की गुलाम मोहम्मद गुलाम मोहम्मद जी हाँ ते दादा जी दा रूड़े खां ज़ात की अपनी राजपुर पट्टी पट्टी तुहाडी जिहड़ी ये गोत पट्टी आहो गोत पट्टी अच्छा 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 बजुर्गो अपना इंडिया विच पिंड किहड़ा सी संगतपुरा संगतपुरा ते ओदी तहसील ते ज़िला किहड़ा सी जिला अंबरसर है हाँ जी। तहसील नंडाला नडाला हाँ। तहसील अच्छा बजुर्गो अलग अलग पिंड भी तुहानूं याद होने उत्थे कोई नज़दीक नज़दीक ते पिंड को 2-4 जिन्ने तुहानूं याद हो पिंड साडे जी जिथे साडा स्टेशन लगदा सी दा छोटा जिहा स्टेशन हाँ जी हाँ जी कोटला अगे लागे ਉਹਦੇ लागे निजामपुरा अगे पुतली अगे चंडेर पंडेर खतराम नक्शी नंगल अच्छा जी हैं ये साढ़े 4 चफेरे पिंड ਜਿਹੜੇ ਆ ਨਾ पिंड ਆ ਇਹ ਯਾਦ ਹੈ ਮੈਨੂੰ। अच्छा बाबा जी उत्थे ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੋਈ ਸ਼ਰੀਫਪੁਰਾ ਪਿੰਡ ਹੈ ਸੀ ਕਿ ਲਾਗੇ ਤੱਕ ਲਾਗੇ ਸ਼ਰੀਫਪੁਰਾ ਪਿੰਡ ਸੀ ਬੜਾ ਵੱਡਾ ਨਾ ਵੱਡਾ ਪਹਿਲੇ ਨਾਗ ਆਉਂਦੇ ਸੀ ਸਾਹੇ ਜਾਈਏ ਤੇ ਨਾਗ ਪਿੰਡ ਮੁਸਲਮਾਨ ਨੇ ਪਿੰਡ ਸੀ ਦੋਵੇਂ ਹੀ ਅੱਛਾ ਅੱਛਾ ਬੜਾ ਵੱਡਾ ਪਿੰਡ ਸੀ ਨਾਗ ਬੜੇ ਟਿੱਲ ਵਾਲੇ ਉੱਥੇ ਸਾਡੇ ਕੰਪ ਲੱਗੇ ਸੀ ਅੱਛਾ ਨਾਲ ਹੀ ਅੱਗੇ ਫਿਰ ਅੰਮ੍ਰਿਤਸਰ ਵੱਲ ਕਰ ਗਏ ਸ਼ਰੀਫਪੁਰਾ ਸੀ ਉਹ ਵੀ ਵੱਡਾ ਪਿੰਡ ਸੀ ਸ਼ਰੀਫਪੁਰਾ ਬਹੁਤ ਵੱਡਾ ਪਿੰਡ ਸੀ ਹਾਂ ਇਹ ਦੋਵੇਂ ਪਿੰਡ ਬੜੇ ਵੱਡੇ ਸੀ। ਅੱਛਾ 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 ਬਜ਼ੁਰਗੋ ਤੁਹਾਡਾ ਪਿੰਡ ਜਿਹੜਾ ਤੁਸੀਂ ਦੱਸਿਆ ਸੰਗਤਪੁਰਾ ਇਹ ਬਹੁਤ ਵੱਡਾ ਸੀ ਕਿ ਪੂਰਾ ਜੀ ਚੰਗਾ ਪਿੰਡ ਸੀ 4-5 ਪੱਤੀਆਂ 4-5 ਪੱਤੀਆਂ ਹੁਣ ਤੇ ਉਹ ਦੱਸਦੇ ਨੇ ਸ਼ਹਿਰ ਬਣ ਗਿਆ ਹਾਂਜੀ ਹਾਂਜੀ ਉਹ ਫਿਰ ਹੁਣ ਵੱਧ ਗਏ ਹੋਣੇ ਅੱਜ ਤੱਕ ਸਾਡੇ ਹਾਂਜੀ ਜਿਵੇਂ ਇੱਧਰ ਸਾਡੇ ਵੱਧ ਗਏ ਤੇ ਬਜ਼ੁਰਗੋ ਪੱਤੀਆਂ ਦੇ ਤੁਹਾਨੂੰ ਕੋਈ ਜਿਹੜੇ ਨੇ ਨੰਬਰਦਾਰ ਸਨਾਂ ਦੇ ਨਾਂ ਯਾਦ ਨਹੀਂ ਲੰਬਰਾਂ ਦੇ ਇੱਕ ਅੱਧੇ ਦਾ ਯਾਦ ਹੋਏ ਯਾਦ ਸੀ ਨਾਂ ਨਹੀਂ ਨਾ ਮਗੋ ਹੁਣ ਮੈਂ ਨਾਂ ਤੇ ਮੈਨੂੰ ਕੁੜੀ ਹੁਣ ਐਸਾ ਹੋ ਗਿਆ ਘਰਦਿਆਂ ਦਾ ਨਹੀਂ ਪਤਾ ਲੱਗਦਾ ਨਹੀਂ ਉਮਰ ਵੀ ਬੜੀ ਹੋ ਗਈ ਤੇ ਵਕਤ ਵੀ ਬੜਾ ਬੀਤ ਗਿਆ ਨਾ ਹਾਂ ਤੇ ਫਿਰ 76 ਸਾਲ ਹੋਣ ਦੇ ਨੇ ਤਕਰੀਬਨ 77ਵਾਂ ਸਾਲ ਲੱਗਾ ਹੋਇਆ ਪਾਕਿਸਤਾਨ ਇੰਡੀਆ ਦੀ ਵੰਡ ਹੋਣ ਨੂੰ ਹਾਂ ਤੇ ਬੜਾ ਵਕਤ ਹੋ ਗਿਆ ਉਹ ਇੰਨਾ ਮੈਂ ਤੈਨੂੰ ਦੱਸਦਾ ਵੀ ਇੰਨਾ ਕੁ ਮੈਂ ਵੇਖਿਆ ਵਾ ਅੰਗਰੇਜ਼ ਦਾ ਰਾਜ ਵੀ ਥੋੜਾ ਜਿਹਾ ਵੇਖਿਆ ਉਹ ਤੋਂ ਬਾਅਦ ਫਿਰ ਜਦੋਂ ਵੋਟ ਸ਼ੁਰੂ ਹੋਏ ਨੇ ਕਾਂਗਰਸ ਦੇ ਇਹ ਵੀ ਸਾਰੇ ਵੇਖੇ ਨੇ ਇਸ ਤਰ੍ਹਾਂ ਹੀ ਉਹ ਵੀ ਪਿੰਡਾਂ ਦੇ ਵਿੱਚ ਵੋਟ ਮੰਗਦੇ ਕਾਂਗਰਸ ਦੀਆਂ ਤੇ ਬੜੇ ਫਿਰਦੇ ਤੇ ਮੁਸਲਿਮ ਲੀਗ ਦੀ ਤੇ ਇੱਕ ਅੱਧੀ ਗੱਡੀ ਫਿਰਦੀ ਸੀ। ਸਹੀ ਹੋ ਗਿਆ ਤੇ ਬਜ਼ੁਰਗੋ ਆਪਣਾ ਪਿੰਡ ਜਿਹੜਾ ਤੁਹਾਡਾ ਹੈ ਉਹਦੇ ਵਿੱਚ ਬਰਾਦਰੀਆਂ ਕਿਹੜੀ ਕਿਹੜੀ ਰਹਿੰਦੀਆਂ ਉਹ 'ਚ ਸਾਰੀਆਂ ਮੁਲਕ ਬਰਾਦਰੀਆਂ ਸੀ। ਅੱਛਾ ਉਹਦੇ ਵਿੱਚ ਮੁਸਲਮਾਨ ਸਿੱਖ ਹਿੰਦੂ ਵਗੈਰਾ ਚੂੜ ਚਮਾਰ ਬੜੇ ਸੀ ਸਿੱਖ ਵੀ ਹਾਂਜੀ ਤੇ ਮਤਲਬ ਹਿੰਦੂ ਵੀ ਖੱਤਰੀ ਹਸਾਈ ਇਹ ਸਾਰੇ ਕੌਮਾਂ ਹੈਗੀਆਂ ਸੀ। ਕਿਸੇ ਦਾ ਨਾਂ ਇਹਨਾਂ 'ਚ ਯਾਦ ਹੋਵੇ ਖੱਤਰੀਆਂ ਨਾ ਯਾਦ ਨਹੀਂ ਆਉਂਦਾ ਮੇਰੇ ਬਾਬਾ ਇੱਕ ਦਾ ਨਾਂ ਹਾਣੀ ਦਾ ਧੀਰ ਸਿੰਘ ਤੇ ਹੋਰ ਸਿੰਘ ਧੀਰ ਸਿੰਘ ਸੀ ਹਾਣੀ ਸੀ ਤੁਹਾਡਾ ਉਹ ਹਾਣੀ ਸੀ ਸਾਡਾ ਮਤਲਬ ਕਿ ਪਹਿਲੀ ਬੋਲੀ ਸੀ ਜਾਂ ਆਹ ਖੇਡਦੇ ਮਿਲਦੇ ਇਸ ਤਰ੍ਹਾਂ ਜਿਸ ਤਰ੍ਹਾਂ ਮੁੰਡੇ ਇਸ ਤਰ੍ਹਾਂ
ਘਰ ਸਾਡੇ ਨਾਲ ਥੋੜਾ ਜਿਹਾ 2-3 ਘਰ ਛੱਡ ਗਿਆ। ਬਾਬੇ ਤੁਹਾਡਾ ਘਰ ਕਿੱਧਰਲੇ ਪਾਸੇ ਪਿੰਡ ਦੇ? ਪਿੰਡੋਂ ਸਾਡਾ ਘਰ ਹੈਗਾ ਸੀ ਪਹਾੜ ਪਹਾੜ ਪਾਸੇ ਸੀ? ਪਹਾੜਲੇ ਪਾਸੇ। ਅੱਛਾ ਅੱਛਾ। ਤੇ ਚੜ ਹੈ ਤੇ ਉਹਦੇ ਲਾਗੇ ਤੁਹਾਡਾ ਉਹਦਾ ਵੀ ਘਰ ਸੀ, ਧੀਰ ਸਿੰਘ ਦਾ ਵੀ? ਹੈ ਉਹ ਸਾਡੇ ਪਿਛਲੇ ਪਾਸੇ ਹੀ 2-3 ਘਰ ਛੱਡ ਗਏ ਕੀ ਸੀ? ਅੱਛਾ ਅੱਛਾ ਅੱਛਾ। ਉਦੋਂ ਤਾਂ ਸਾਰੇ ਯਾਰ ਬੇਲੀ ਹੁੰਦੇ ਸੀ। ਤਾਂ ਧੀਰ ਸਿੰਘ ਜਿਹੜਾ ਤੁਸੀਂ ਕਹਿ ਰਹੇ ਹੋ ਉਹਦੇ ਪਿਓ ਦਾ ਨਾਮ ਤਾਂ ਤੁਹਾਨੂੰ ਪਤਾ ਯਾਦ ਹੈ? ਕੁਝ ਯਾਦ ਹੈ ਕੀ ਸੀ ਉਹਦੇ ਪਿਓ ਦਾ ਨਾਮ? ਹੋ ਸਕਦਾ ਵੀਡੀਓ ਜਾਵੇ ਉਧਰ ਤੇ ਤੁਹਾਡਾ ਫਿਰ ਰੱਬ ਕਰਨ। ਨਹੀਂ ਉਹ ਮਤਲਬ ਆਪਣੇ ਐਵੇਂ ਜੀ ਝੂਠ ਮਾਰ ਨਹੀਂ ਯਾਦ ਨਹੀਂ ਆਇਆ? ਯਾਦ ਨਹੀਂ ਰਹਿ ਗਏ। ਅੱਛਾ। ਤੇ ਸਿੱਖਾਂ ਦੇ ਘਰ ਕਿੰਨੇ ਕੁ ਉੱਥੇ ਤਕਰੀਬਨ? ਅਸਾਂ ਕਿਹੜੇ ਗਿਣੇ ਸੀ ਤਕਰੀਬਨ ਬਾਬੇ? ਉਹ ਬਥੇਰੇ ਘਰ ਸੀ ਉਹਨਾਂ ਦੇ 10-15-20 ਹੋਣਗੇ। ਆਹੋ ਇਹ ਵੀ ਐਨ ਸੀ। ਮੈਂ ਕਿਹਾ ਵੀ ਸਾਰੀਆਂ ਕੌਮਾਂ ਸੀ ਉੱਥੇ, ਕਮੋ ਬਥੇਰੇ ਸੀ। ਅੱਛਾ ਅੱਛਾ। ਤੇ ਰਾਜਪੂਤ ਘਰ ਜਿਹੜਾ ਸੀ ਅਸੀਂ ਇਕੱਲੇ ਸਾਂ। ਅੱਛਾ ਅੱਛਾ। ਤੁਹਾਡਾ ਇਕੱਲਾ ਘਰ ਸੀ? ਸਾਡੇ 2 ਇਕੱਲੇ ਸੀ, ਦੋਵੇਂ ਸਾਡੇ ਦਾਦੇ ਰੂੜਾ ਤੇ ਝੰਡਾ ਦੋਵੇਂ ਭਰਾ ਸੀ। ਆ ਵੇਖ ਇੱਥੇ ਬੈਠਾ ਦੁੱਲਾ ਇਹ। ਸਹੀ ਸਹੀ। ਤੇ ਬਜ਼ੁਰਗੋ ਉੱਥੇ ਮਸਜਿਦਾਂ ਕਿੰਨੀਆਂ ਆਪਣੀਆਂ? 3 ਮਸਜਿਦਾਂ। ਤੇ ਇਹਨਾਂ ਸਿੱਖਾਂ ਦਾ ਗੁਰਦੁਆਰਾ ਵੀ ਹੈ ਸੀ ਕੋਈ? ਆਹੋ ਗੁਰਦੁਆਰਾ ਵੀ ਹਿੰਦੂਆਂ ਦਾ ਵੀ ਕੋਈ ਹੈ ਸੀ ਕਿ ਮੰਦਰ ਮੁੰਦਰ ਜਿਹੜਾ ਹੁੰਦਾ? ਹੈਗੇ ਸੀ ਉਹਨਾਂ ਦੇ ਮੰਦਰ ਬਾਹਰ ਚ ਚੜ੍ਹਦੇ ਪਾਸੇ। ਸਾਈਆਂ ਦਾ ਗਿਰਜਾ? ਸਾਈਆਂ ਦਾ ਕੋਈ ਨਹੀਂ ਗਿਰਜਾ ਦਾ ਖਿਆਲ ਮੈਨੂੰ ਉਹਦਾ ਯਾਨੀ ਯਾਦ ਨਹੀਂ ਵੀ ਹੈ ਸੀ ਜਾਂ ਨਹੀਂ। ਚੜ੍ਹਦੇ ਪਾਸਾ ਜਿਹੜਾ ਸੀ ਤਲਾਅ ਹੁੰਦਾ ਸੀ ਸਿੱਖਾਂ ਦੇ ਵੇਲੇ, ਅੰਗਰੇਜ਼ ਦੇ ਵਕਤ ਦਾ ਬਣਿਆ। ਇਹ ਸਿੱਖਾਂ ਦੀਆਂ ਉੱਥੇ ਮਾਤਾ ਰਾਣੀਆਂ ਤੇ ਪੂਰਾ ਸਾਈ ਇਹਨਾਂ ਦੀਆਂ ਹਿੰਦੂਆਂ ਦੀਆਂ ਇਹ ਪੂਜਾ ਪਾਜਾ ਕਰਦੇ ਹੁੰਦੇ ਸੀ। ਕਿਹੜੇ ਪਾਸੇ ਸੀ ਪਿੰਡ ਦੇ? ਉਹ ਨਾਲ ਹੀ ਪਿੰਡ ਦੇ 2-3 ਪੈੜੀਆਂ ਡੱਬੀਆਂ ਚੜ੍ਹਦੇ ਪਾਸੇ ਖਾਸ। ਅੱਛਾ ਅੱਛਾ। ਤਲਾਅ ਬਣਾਇਆ ਹੋਇਆ ਸੀ? ਆਹੋ ਉਦੋਂ ਚੜ੍ਹਦੇ ਮਤਲਬ ਆ ਵੀ ਦਰਬਾਰ ਸੀ ਸਾਈਂ ਜੀ ਜੀਨ ਸ਼ਾਹ ਦਾ। ਉਹ ਬੜਾ ਮੇਲਾ ਲੱਗਦਾ ਸੀ। ਹਾੜ ਦੇ ਵਿੱਚ ਲੱਗਦਾ ਸੀ, ਅੱਧ ਦੇ ਵਿੱਚ। ਤੇ ਬੜੇ ਬੜੇ ਭਲਵਾਨ ਤੇ ਇੱਧਰੋਂ ਰਿਆਸਤਾਂ ਵੱਲੋਂ ਤੇ ਸਭ ਆਉਂਦੇ ਹੁੰਦੇ ਸੀ ਘੁਲਣ ਵਾਸਤੇ। ਨਾਮ ਨੂੰ ਵੀ ਮਿਲਦਾ ਸੀ? ਬੜੇ ਨਾਮ ਹੁੰਦੇ ਸੀ। ਉਹ ਨਾਮੀ ਸੀ ਬੜਾ ਬਜ਼ੁਰਗ ਵੱਡਾ ਜਿਹਦਾ ਦਰਬਾਰ ਚ ਮੇਲਾ। ਦਰਬਾਰ ਕਿਹੜੇ ਪਾਸੇ ਸੀ ਪਿੰਡ ਦੇ? ਚੜ੍ਹਦੇ ਪਾਸੇ। ਉਹ ਵੀ ਨਾਂ ਯਾਦ ਦਰਬਾਰ ਦਾ? ਕਿਹੜਾ ਪੀਰ ਸੀ? ਪੀੜ ਮੈਂ ਵੇਖ ਮੈਂ ਅੱਜ ਹੁਣ ਨਾਂ ਲਿਆ ਸੀ। ਹੈ ਨਹੀਂ ਜੀਨ ਸਾਹ ਜਾਂਦੇ ਸੀ ਉਦੋਂ ਸਾਡੇ ਸਾਹਮਣੇ। ਉਹਨਾਂ ਦੇ ਵੱਡੇ ਜਿਹੜੇ ਤੁਰ ਤਰ ਗਏ ਮਰ ਮੁਰ ਕੱਪ ਕੇ ਅੱਗੋਂ। ਫਿਰ ਜਿਹੜਾ ਗੱਦੀ ਨਸੀਨ ਸੀ ਨਾ ਇਹਦਾ। ਤੇ ਉੱਥੇ ਫਿਰ ਉਹਨਾਂ ਨੇ ਕਾਲਜ ਵੀ ਬਣਾਇਆ, ਬੱਚੇ ਤੇ ਕੁੜੀਆਂ ਵੀ ਪੜ੍ਹਦੇ ਸੀ। ਉਹ ਪਿੰਡੋਂ ਇੰਨਾ ਮਨ ਜਿੰਨਾ ਇੱਥੋਂ ਸਾਡੇ ਉਹ ਸੇਮ ਆ। ਯਾਨੀ 8-10 ਪੈਲੀਆਂ? ਆਹੋ। ਉੱਥੇ ਫਿਰ ਜਾਂਦੇ ਤੇ ਉੱਥੇ ਵਿੱਚੋਂ ਤੋੜ ਕੱਚੀ ਸੜਕ ਜਾਂਦੀ ਸੀ। ਅੱਗੋਂ ਫਿਰ ਸਿੱਧੀ ਸੜਕ ਇੱਧਰੋਂ ਆਉਂਦੀ ਸੀ ਅੰਮ੍ਰਿਤਸਰੋਂ ਸਿੱਧੀ ਫਤਿਹਗੜ੍ਹ ਚੂੜੀਆਂ ਜਾਂਦੀ ਸੀ। ਅੱਛਾ ਅੱਛਾ। ਫਤਿਹਗੜ੍ਹ ਚੂੜੀਆਂ ਵਾਲੀ ਸਾਈਡ ਨੂੰ ਜਾਂਦੇ? ਅਸੀਂ ਫਤਿਹਗੜ੍ਹ ਚੂੜੀਆਂ ਦੇ ਉੱਪਰ। ਅੱਛਾ। ਉਹਦੇ ਨਾਲ ਹੀ ਪਿੰਡ ਸੀ ਰੂਪੋ ਵਾਲੀ। ਅੱਛਾ। ਉੱਥੋਂ ਦੇ ਆਏ? ਉੱਥੇ ਜਾਂਦੇ ਸੀ। ਸਹੀ ਹੈ। ਤੇ ਪਿੰਡ ਦੇ ਵਿੱਚ ਸਕੂਲ ਸਕਾਲ ਹੈ ਸੀ ਕੋਈ ਉਦੋਂ? ਸਕੂਲ ਸਾਡੇ ਹੈਗਾ ਸੀ ਲਾਗੇ ਪਿੰਡ, ਉੱਥੇ ਪੜ੍ਹਨ ਆਉਂਦੇ ਹੋਣਾ? ਲਾਗੇ ਦੇ ਪਿੰਡ ਸਾਰੇ ਹੁੰਦੇ ਸੀ। ਵਾਹਵਾ ਵੱਡਾ ਪਿੰਡ ਸੀ ਸਕੂਲ। ਉਹ ਮੈਂ ਸਾਨੂੰ ਵਿੱਚ ਪਾਇਆ ਪੋਇਆ ਤੇ ਅਸੀਂ ਤਾਂ ਲੜ ਲੁੜ ਗਿਆ ਲਾਮੇ ਲੈ ਗਿਆ। ਆਖਰ ਵਿੱਚ ਸਾਡੇ ਉਸ ਡੰਗਰਾਂ ਮਗਰ ਲਾ ਛੱਡਿਆ ਘਰਦਿਆਂ ਨੇ ਵੀ ਸਾਡੇ ਲਾਮੇ ਨਹੀਂ ਚੱਲੇ ਜਾਂਦੇ। ਤੂੰ ਡੰਗਰਾਂ ਮਗਰ ਲੱਗਾ? ਤੇ ਮੈਂ ਸ਼ੁਰੂ ਦਾ ਹੁਸ਼ਿਆਰ ਹੀ ਰਿਹਾ। ਅੱਛਾ ਜੀ। ਕੰਮ ਮੈਂ ਸਾਰੇ ਕਰਦਾ ਰਿਹਾ, ਘੁਲਦਾ ਵੀ ਰਿਹਾ ਸਾਰੇ ਕੰਮ। ਇੰਨੇ ਕੁ ਤੋਂ ਜਦੋਂ ਮੈਂ ਖਾੜੇ ਦੇ ਵਿੱਚ ਮੁੰਡਿਆਂ ਨਾਲ ਲੱਗਦਾ। ਆਹੋ। ਕਿ ਸਿੱਖ ਸਕੂਲ ਉਠਾਉਂਦੇ ਹੋ ਕਿ ਨਹੀਂ? ਉਹ ਇਤਨੇ ਕਦੇ ਢਹਿ ਗਏ ਕਦੇ ਢਾਹ ਲੈ ਕੇ। ਸ਼ੌਂਕ ਹੁੰਦਾ ਸੀ ਨਾ। ਧੀਰ ਸਿੰਘ ਦੱਸਣੇ ਉਹ ਵੀ ਘੁਲਦਾ ਹੁੰਦਾ ਸੀ ਤੁਹਾਡੇ ਨਾਲ ਕਿ ਨਹੀਂ? ਸਾਰੇ ਘੁਲਦੇ। ਮੈਂ ਨਾ ਜੱਦੀ ਪਿੰਡ ਸਾਡਾ ਉਹਨੂੰ ਕੋਈ ਧੀਰ ਸਿੰਘ ਥੱਲੇ ਵੀ ਰੱਖੇ? ਉਹ ਨਹੀਂ ਉਹ ਮਤਲਬ ਆਦੇ ਸੀ ਕਦੇ ਹੇਠਾਂ ਉਤਾ ਹੁੰਦੇ ਜਿਹੜੇ ਉਹ ਢਹਿ ਗਏ। ਨਾਲੇ ਜਿਹੜੇ ਆਪੋ ਜਿਹੇ ਯਾਰ ਬੇਲੀ ਸੀ ਨਾ ਇਹ ਨਹੀਂ ਸੀ ਰਹਿੰਦੇ। ਅੱਛਾ ਅੱਛਾ। ਹੋਰ ਦੂਜੀ ਪੱਤੀ ਦੇ ਆ ਗਏ ਉਹ ਉਹਨਾਂ ਨਾਲ ਮਤਲਬ ਤੁਸੀਂ ਸਾਰੇ ਇੱਕ ਪਾਸੇ ਤੁਸੀਂ ਹੁੰਦੇ ਇੱਕ ਪਾਸੇ ਉਹ ਕਿਤੇ? ਬਸ ਇਸ ਤਰ੍ਹਾਂ ਕਰਕੇ। ਉਦੋਂ ਤੇ ਭਾਈ ਕੋਈ ਪਤਾ ਹੀ ਨਹੀਂ ਸੀ ਹੁੰਦਾ ਵਿਚਾਰ ਜਦੋਂ ਇਕੱਠੇ ਵੱਸਦੇ ਆ। ਤੇ ਬਜ਼ੁਰਗੋ ਤਾਂ ਪੈਲੀਆਂ ਹੈ ਤੁਹਾਡੀਆਂ ਆਪਣੀਆਂ ਉੱਧਰ? ਭਾਈ ਆਈ ਹੈ ਤੇ ਤਾਂ ਹੀ ਆਈ ਹੈਗੇ। ਤੁਸੀਂ ਫਿਰ ਦੱਸੋ ਨਾ ਵੀਡੀਓ ਵਿੱਚ ਤੁਹਾਨੂੰ ਅੱਗੇ ਦੱਸ ਦਿੱਤਾ ਹੋਇਆ ਸੀ। ਭਾਈ ਉਹ ਤੇ ਤੁਹਾਡੀਆਂ ਪੈਲੀਆਂ ਸਾਡੀਆਂ 4-5 ਸੀ। ਅੱਛਾ। ਉੱਧਰ ਤੇ ਪਿੰਡੋਂ ਲਾਂਦੇ ਸੀ ਨਾਲ ਹੀ ਪਿੰਡ ਦੇ ਨਕਸ਼ੇ ਕੰਦੇ ਮਾਇਆ ਵੇਖੋ ਪਿੰਡ ਲਾਗੇ ਕੋਈ ਪਿੰਡ ਸੀ? ਉਹ ਪਿੰਡ ਦੀ ਜ਼ਮੀਨ ਵੀ ਉੱਥੋਂ ਹੀ ਲਈ ਸੀ, ਉਹ ਲਾਗੇ ਹੀ ਸੀ। ਅੱਛਾ ਅੱਛਾ। ਹੈਂ ਐਸ ਦਾ ਦੇ ਉੱਤੇ ਸੀ ਲਾਦੇ ਕੋਈ 8-9 ਪੈਲੀਆਂ ਹਟਵਾ ਸੀ। ਅੱਛਾ ਜੀ। ਤੁਹਾਡੀ ਮਾਛੀ ਨੰਗਲ। ਅੱਛਾ ਅੱਛਾ। ਉਹਦੇ ਵਿੱਚ ਸੀ ਰਾਜਪੂਤਾਂ ਦਾ ਸੀ, ਹੋਰ ਕੌਮਾਂ ਵੀ ਹੈਗੇ ਸੀ। ਇੱਕ ਪੱਤੀ ਚੰਗੜਾਂ ਦੀ ਸੀ, ਇੱਕ ਮੋਚੀਆਂ ਦੀ ਸੀ। ਆ ਜਿਹੜੇ ਜੁੱਤੀਆਂ ਸਿੰਦੇ ਹੁੰਦੇ ਸੀ। ਇਹ 3-4 ਘਰ ਸਾਈਆਂ ਦੇ ਸੀ। ਇੱਕ ਮਤਲਬ ਆ ਘਰ ਤਰਖਾਣਾ ਦਾ ਸੀ।
ਉਹਨਾਂ ਦਾ ਹੀ ਟੱਬਰ ਸੀ ਸਿਰਫ ਉਹਦੇ ਉਹ ਪਿੰਡ ਦੇ ਵਿੱਚ। ਉਹ ਜ਼ਮੀਨ ਵੀ ਵਾਹੀ ਕਰਦੇ ਸੀ, ਚੰਗੀ ਖਰਾਸ ਉਹਨਾਂ ਲਾਇਆ ਸੀ, ਲੋਕੀ ਦਾਣੇ ਪੀ ਦਿੰਦੇ ਹੁੰਦੇ ਸੀ। ਉਹ ਜਿਹਨਾਂ ਖਰਾਸ ਲਿਆ ਉਹਨਾਂ ਦਾ ਨਾਮ ਯਾਦ ਹੈ ਕੀ ਸੀ ਉਹਨਾਂ ਦਾ ਨਾਮ, ਕਿਸੇ ਦਾ ਜੀ ਦਾ ਘਰ ਦਾ ਨਾਂ ਤੇ ਭਈ ਉਹਦਾ ਅੱਗੇ ਤੇ ਆਉਂਦਾ ਸੀ ਉਹ ਮਾਂ ਵੀ ਅੱਛਾ ਚਲੋ ਕੋਈ ਨਹੀਂ। ਉਲਟੇ ਤੇ ਉਲਟੇ ਤੁਹਾਡੇ ਜਿਹੜੇ ਪੈਲੀਆਂ ਦੇ ਵਿੱਚ ਖੂਹ ਹੈ ਸੀ ਕੋਈ ਉੱਥੇ ਪਾਣੀ ਲਾਉਂਦੇ ਹੋਗੇ ਜਿੱਦਾਂ ਦਾ, ਕਿਹੜੇ ਖੂਹ ਦਾ ਪਾਣੀ ਲੱਗਦਾ ਤੁਹਾਡੀ ਪੈਲੀਆਂ? ਮਾਛੀ ਨੰਗਲ ਮਾਛੀ ਨਗਰ ਖੂਹ ਸੀ? ਆਹ ਪਿੰਡ ਦੇ ਨਾਲ ਕਾਹਦੇ ਨਾਲ ਚਲਾਉਂਦੇ ਹੋ? ਜ਼ਮੀਨ ਹੀ ਖੂਹ ਬਾਬੇ ਕਾਹਦੇ ਨਾਲ ਚੱਲਦਾ? ਢੱਗੇ ਜੋਈ ਦੇ ਸੀ, ਆਪਣੇ ਆਪਣੇ ਜਾਂਦੇ ਜਿਹੜਾ ਜਿਹਨੇ ਪਾਣੀ ਆਪੋ ਆਪਣੇ ਜੋਣੇ ਹੁੰਦੇ ਨੇ, ਵਾਰੀਆਂ ਬੱਦੀਆਂ ਹੁੰਦੀਆਂ ਸੀ। ਕੱਲ ਨੂੰ ਤੋਂ ਪਰਸੋਂ ਨੂੰ ਮੈਂ ਅਸਲਾਂ ਕਰਕੇ ਹੋਰ ਵੀ ਖੂਹ ਐਸਾ ਲੱਗੇ ਮਸ਼ਹੂਰ ਬਾਜ਼ਾਰ ਹੋਰ? ਹਟਵੇ ਖੂਹ ਤੇ ਬੜੇ ਆ ਇੱਥੇ, ਹੁਣ ਆਇਆ ਇੱਥੇ ਥੋੜੇ 4.5 ਚੁਫੇਰੇ ਖੂਹ ਇੰਜੀ ਮਗਰ ਇਸ ਤਰ੍ਹਾਂ ਹੀ ਉੱਥੇ ਸੀ। ਹੋਰ ਕਿਹਦਾ ਨਾਮ ਦਾ ਖੂਹ ਉੱਥੇ? ਹੋਰ ਖੂਹ ਦੇ ਵੀ ਆਉਂਦਾ ਹੀ ਨਾਂ ਦੇ ਵੇਵਾਈ ਹੋਵੇ ਭੁੱਲ ਗਏ ਨੇ, ਭੁੱਲ ਜਾਂਦੇ ਨੇ। ਆਹ ਬਸ ਜ਼ੇਨ ਜੇ ਨਹੀਂਗਾ ਕੋਈ। ਬਾਬੇ ਉਹ ਪਿੰਡ ਵਿੱਚ ਵੀ ਖੂਹ ਹੈ ਸਾ ਪਾਣੀ ਪੂਣੀ ਕਿ ਜੋ ਇਸਤੇਮਾਲ ਕਰਦੇ? ਖੂਹੀਆਂ ਸੀ, ਖੂਹੀਆਂ ਸੀ ਤੇ ਨਲਕਾ ਸੀ। ਕਿੱਥੇ ਕਰਕੇ ਕੋਈ ਤੁਹਾਡੇ ਘਰ ਤੋਂ ਕਿੰਨੀ ਕੁ ਦੂਰ ਕਿਹੜੀ? ਸਾਡਾ ਘਰ ਆ ਨਾ ਇਸ ਤਰ੍ਹਾਂ ਨਾ ਆ ਬਣਾ ਆ ਗਿਆ ਪਾੜਲਾ ਪਾਸਾ। ਹਾਂਜੀ। ਇਹ ਬਾਰ ਅੱਗੇ ਸਾਡੇ ਢਾਬ ਛੱਪੜਿਆ। ਅੱਛਾ ਜੀ। ਜਰਾ ਘੱਟ ਵਾ ਵਿੱਚ ਪੈੜੀ ਦਾ ਵੇਗਾ ਛੱਡ ਗਏ ਹੂੰ। ਤੇ ਸਾਡੇ ਬੂਹੇ ਦੇ ਅੱਗੇ ਨਿਕਲਦੇ ਆਏ ਇਹਨਾਂ ਕੇ ਜਿੰਨਾ ਕੁ ਬਸ ਨਾ ਉਹ ਟਰਾਲੀ ਆ ਖਲੋਤੀ, ਇਹ ਖੂਹੀ ਸੀ ਇਹਨਾਂ ਦੀ, ਉਹ ਪਾਣੀ ਭਰ ਦਿੰਦੇ ਸੀ, ਉੱਥੋਂ ਹੀ ਕੱਢਦੇ ਹੁੰਦੇ ਸੀ। ਇਹ ਜਿਹੜੇ ਹਿੰਦੂ ਹੁੰਦੇ ਸੀ। ਤੇ ਬਾਕੀ ਫਿਰ ਮਤਲਬ ਵੀ ਅਗਾ ਪਈ ਫਿਰ ਪਿੰਡ ਵੱਡਾ ਸੀ। ਨਾਲੇ ਉਦੋਂ ਦੀਆਂ ਕਿਹੜਾ ਵੀ ਇੰਨਾ ਹੁੰਦਾ ਸੀ ਵੀ ਸਾਰੇ ਪਿੰਡ ਦੇ ਅਸੀਂ ਘਰ ਪਿੰਡਨੇ ਹੁੰਦੇ ਸੀ, ਆਪੋ ਆਪਣੀਆਂ ਪੱਤੀਆਂ ਦੇ ਵਿੱਚ ਹੁੰਦੇ ਸੀ ਲੋਕੀ। ਆਹੋ ਆਪਣੇ ਕੰਮ ਕੁਮ ਨਿਕਲ ਜਾਂਦੇ। ਆਹ ਬਸ ਨਿਕਲ ਜਾਂਦੇ ਸੀ। ਤੇ ਉੱਥੇ ਇਹਨਾਂ ਦੀਆਂ ਦੁਕਾਨਾਂ ਹੈ ਖੱਤਰੀਆਂ ਦੇ ਕੋਈ? ਹਾਂ ਖੱਤਰੀਆਂ ਦੁਕਾਨਾਂ ਹੈ ਸੀ। ਕਾਹਦੀਆਂ ਦੁਕਾਨਾਂ? ਆ ਮਨਿਆਰੀ ਮਨੂਰੀ ਜਿਹੜਾ ਮਾਛੀ ਨੰਗਲ ਆ ਨਾ, ਉਹ ਨਾਥੋ ਖੱਤਰੀ ਸੀ, ਉਹਦੇ ਨਾਂ ਨਾਥਾ ਸਿਆ ਖੱਤਰੀ ਸੀ ਤੇ ਬੜਾ ਤਗੜਾ ਸੀ। ਇਹ ਜਿਹੜੀ ਜ਼ਮੀਨ ਹੈ ਅਸੀਂ ਨਡਾਲੇ ਉਹ ਜਿਹੜੇ ਇੱਥੇ ਆਏ ਸਾਂ ਸੰਗਤਪੁਰੇ। ਉਹ ਜ਼ਮੀਨ ਜਦੋਂ ਹੜ੍ਹ ਪਿਆ ਤੇ ਰਾਵੀ ਪਈ ਆ ਤੇ ਸਭ ਕੁਝ ਬੇਲਾ ਬੇਟ ਕਰ ਗਈ। ਇਹ ਫਿਰ ਕੋ ਮਰ ਗਏ ਲੋਕ ਤੇ ਨਿਕਲਣ ਲੱਗੇ ਤੇ ਫਿਰ ਇੱਥੇ ਆ ਗਏ। ਇਹ ਫਿਰ ਇੱਥੇ ਖਰੀਦੀ ਸੀ। ਇਹ ਫਿਰ ਸੰਗਤਪੁਰੇ ਦੇ ਵਿੱਚ ਉਹ ਇੱਕ ਪੈਲੀ ਲਈ ਸੀ, ਹੋਰ ਨਹੀਂ ਸੀ ਮਿਲਦੀ। ਫਿਰ ਉਹ ਮਾਛੀ ਨੰਗਲ ਫਿਰ ਉਹ ਰਾਜਪੂਤ ਹੁੰਦੇ ਨੇ, ਫਿਰ ਮੁਜਰੇ ਸੁਣਨੇ ਤੇ ਖਾੜੇ ਲਾਉਣੇ ਤੇ ਜ਼ਮੀਨਾਂ ਵੇਚ ਕੇ ਤੇ ਤਮਾਸ਼ੇ ਵੇਖਣੇ। ਇਹ ਪੈਲੀਆਂ ਫਿਰ ਅਸਾਂ ਉਹਨਾਂ ਤੋਂ ਖਰੀਦੀਆਂ ਸੀ। ਤੇ ਨਾ ਉੱਥੇ ਫਿਰ ਮਤਲਬ ਵੀ ਕੌਮਾਂ ਬਥੇਰੀਆਂ ਸੀ। ਅੱਛਾ ਤੁਸੀਂ ਸਿੱਖ ਤੇ ਹਿੰਦੂ ਦੂਸਰੀ ਜਿਹੜੀ ਕੌਮਾਂ ਹਾਂ ਮੁਸਲਮਾਨ ਲੜਦੇ ਕਿਵੇਂ ਦਾ ਰਹਿਣ ਸਹਿਣ ਸੀ ਤੁਹਾਡਾ ਉਹਨਾਂ ਵੱਡਿਆਂ ਦਾ? ਇਸ ਤਰ੍ਹਾਂ ਹੀ ਰਹਿਣ। ਹੁਣ ਸਾਡੇ ਵਿੱਚ ਵੇਖੋ ਨਾ ਅੱਜ ਹੋਰ ਤੇ ਕੋਈ ਨਹੀਂ, ਸਹੀ ਹੈ ਨਾ ਬਸ ਨਹੀਂ ਤੇ ਸਾਰਿਆਂ ਦਾ ਸਹੀਆਂ ਦਾ ਉੱਧਰ ਲੋਕਾਂ ਦਾ ਪੀਚ ਪਿਆ ਚ ਉਦੋਂ ਰਲਵੀ ਦੁਨੀ ਸੀ, ਦੂਜੇ ਸਿੱਧੇ ਦਾ ਪਤਾ ਕੋਈ ਨਹੀਂ ਸੀ ਹੁੰਦਾ। ਦੀਨ ਸਲਾਮ ਵੀ ਜਿਹੜਾ ਹੁੰਦਾ ਸੀ ਉਹ ਤੇ ਨਮਾਜ਼ਾਂ ਪੜ੍ਹਦੇ ਸਭ ਬਾਂਗਾਂ ਹੁੰਦੀਆਂ ਸੀ, ਸਭ ਕੁਝ ਕਰਦਾ ਸੀ। ਦੀਨ ਆਪਣੇ ਥਾਂ ਵਾ ਤੇ ਯਾਰ ਬੇਲੀਆਂ ਤੇ ਇੱਕ ਥਾਂ ਸੀ, ਇਹ ਹਿਸਾਬ ਸੀ। ਮਤਲਬ ਸਹੀ ਰਹਿਣ ਬਿਲਕੁਲ ਤੇ ਜਦੋਂ ਦੁਸ਼ਮਣੀ ਬਣੀ ਆ, ਜਦੋਂ ਅਜਾੜੇ ਪਏ ਨੇ, ਵੰਡ ਹੋਈ ਆ। ਪਹਿਲਾਂ ਪਿਆਰ ਨਾਲ ਰਹੇ ਫਿਰ ਯਕਦਮ ਕਤਲੋਗਰਦ ਕਿਵੇਂ ਸ਼ੁਰੂ ਹੋ ਗਈ? ਕੀ ਬਣਿਆ ਕੀ? ਬਸ ਫਿਰ ਮਰਜ਼ੀ ਇਹਨਾਂ ਦੀ। ਉਹ ਗੱਲ ਇਹਨਾਂ ਦੀ ਇਹ ਸੀ ਨਾ ਹਾਂਜੀ ਵੀ ਇਹ ਜਿਹੜਾ ਟੁਕੜਾ ਇਹ ਵਿੱਚੋਂ ਹੋਣਾ ਨਹੀਂ ਸੀ ਚਾਹੀਦਾ। ਅੱਛਾ ਇਹ ਸਾਰਾ ਹੀ ਆ ਹਿੰਦ ਹੀ ਸੀ। ਪੰਜਾਬ ਇਹ ਪੰਜਾਬ ਜਿਹੜਾ ਵਾ ਇਹ ਤੇ ਦਿੱਲੀ ਤੱਕ ਰਿਹਾ ਨਾ, ਅੱਗੇ ਰਿਆਸਤਾਂ ਨੇ ਸਾਰੀਆਂ। ਹਾਂਜੀ ਬਿਲਕੁਲ। ਅੰਬਾਲਾ, ਯੂਪੀ ਸੂਪੀ, ਲੁਧਿਆਣਾ, ਕਈ ਇਹੋ ਜਿਹੀ ਚੀਜ਼ਾਂ ਪਰਾਂ ਨੇ। ਇਹ ਹੁਣ ਰਿਆਸਤਾਂ 'ਚ ਜਿਹੜਾ ਬੋਲਦਾ ਉਧਰ ਹੀ ਬੈਠਾ ਨਾ, ਅੰਬਾਲਾ ਸਮਾਣਾ ਅੰਬਾਲੇ ਉਧਰ ਆ ਨਾ। ਇਹ ਅੱਗੋਂ ਜਾ ਕੇ ਤੇ ਫਿਰ ਹੱਦ ਤੇ ਪੰਜਾਬ ਨਾਲ ਲੱਗਦੇ, ਦਿੱਲੀ ਤੱਕ ਪੰਜਾਬ ਆ। ਇਹ ਤਾਂ ਬੇੜਾ ਗਰਕ ਹੋਇਆ। ਸਾਡੇ ਵੰਡ ਕਰਨ ਵਾਲੇ ਆ ਇਹ ਮੁਸਲੇ, ਇਹਨਾਂ ਦਾ ਰਹਿ ਕੱਖ ਨਾ, ਇਹ ਖਾਣੋਂ ਮੁੜਦੇ ਨਹੀਂ। ਵੱਢੀ ਦੇ ਗਏ ਤੇ ਅੱਧਾ ਪੰਜਾਬ ਹੀ ਛੱਡ ਦਿੱਤਾ, ਵੱਢ ਕੇ ਲੈ ਗਏ। ਯਾਨੀ ਪਾਕਿਸਤਾਨ ਜਾਂਦਾ ਸੀ ਤੇ ਉਧਰ ਦਿੱਤਾ। ਉਹ ਇਹ ਵੰਡ ਹੀ ਇਹਦੀ ਸੀ। ਅੰਮ੍ਰਿਤਸਰ ਤੱਕ ਦੱਸਦੇ ਹਾਂ ਇੱਧਰ ਹੀ ਸੀ। ਅੰਮ੍ਰਿਤਸਰ ਵਿੱਚ ਆਉਂਦਾ ਸੀ ਫਿਰ ਜਿਹੜਾ ਗੁਰਦਾਸਪੁਰ ਇੱਧਰ ਨੂੰ ਸਾਰੀ ਸਾਈਡ। ਗੁਰਦਾਸਪੁਰੇ 'ਚ ਨਹੀਂ ਗਏ ਉਹ, ਜੇ ਗੁਰਦਾਸਪੁਰੇ ਦੇ ਨਾਲ ਹੀ ਅੰਮ੍ਰਿਤਸਰ ਜ਼ਿਲ੍ਹੇ ਦੋਵੇਂ ਲਾਗੋ ਲਾਗੇ ਆ ਵੇਸ ਰਾਹੀਂ ਆ। ਤੇ ਨਾਲੇ ਫਿਰ ਕੋਈ ਐਡੀ ਉਮਰ ਤੇ ਨਹੀਂ ਨਾ ਜਿਹੜੇ ਵੀ ਐਵੇਂ ਫਿਰਦੇ ਰਹੀਏ। ਹੁਣ ਤੇ ਭਾਈ ਆ ਇਹਨੇ ਵੀ ਆ, ਉਹ ਕਰਾਚੀ ਦੀਆਂ ਖਬਰਾਂ ਦਿੰਦੇ ਹੈ। ਤੇ ਅਸੀਂ ਇਸ ਤਰ੍ਹਾਂ ਹੀ ਹੁੰਦਾ ਸੀ ਵੀ ਲਾਗੇ ਪਿੰਡ ਹੁੰਦੇ ਸੀ। ਹੁਣ ਆ ਸਾਡੇ ਪਿੰਡ ਲੋਗੋਂ ਉਹ ਮਾਨੋ ਵਾਲੀ ਆ,
ਨਾਲ ਹੀ ਅੱਗੇ ਆ ਜਾਗੋਵਾਲ ਆ, ਇੱਧਰ ਰੋਖੇ ਆ ਗਏ, ਇੱਧਰ ਫਿਰ ਦੁਨੀ ਚੱਕ ਅੱਗੇ ਆ ਗਿਆ। ਇਸ ਤਰ੍ਹਾਂ ਹੀ ਪਿੰਡ ਸਾਡੇ ਵੀ ਨਿੱਕੇ ਨਿੱਕੇ ਸਵਾਰੇ, ਤੇ ਫਿਰ ਸ਼ੌਂਕ ਹੁੰਦੇ ਸੀ ਲੋਕਾਂ ਦੇ, ਕੌਡੀਆਂ ਘੋਲ ਫਿਰ ਬੜੇ ਹੁੰਦੇ ਰਹਿੰਦੇ ਸੀ, ਇਸ ਤਰ੍ਹਾਂ ਜਾਂਦੇ। ਤੇ ਉਦੋਂ ਫਿਰ ਇਹ ਤੇ ਜਿਹੜਾ ਕੋਈ ਫਿਰਦਾ ਹੋਵੇ ਕੋਈ ਦੂਰ, ਮਜੀਠਾ ਸ਼ਹਿਰ ਸੀ ਉਹ ਸਾਡੇ ਥਾਣੇ ਜਿੰਨਾ ਇੱਥੋਂ ਨਸ਼ਹਿਰਾ, ਇਹ ਸਾਡੇ ਨਸ਼ਹਿਰਾ ਤਹਿਸੀਲ ਆ, ਉਹ ਵੀ ਤਹਿਸੀਲ ਹੁਣ ਬਣ ਗਈ ਆ। ਉਹ ਮਜੀਠਾ ਸੀ ਅੰਮ੍ਰਿਤਸਰ ਦੇ ਵਿੱਚ, ਉਹ ਥਾਣਾ ਸੀ। ਵਾਹਵਾ ਕਸਬਾ ਸ਼ਹਿਰ ਸੀ। ਫਤਿਹਗੜ੍ਹ ਵੀ ਸ਼ਹਿਰ ਸੀ, ਉਹ ਵੀ ਕਸਬਾ ਸ਼ਹਿਰ ਸੀ, ਰੌਣਕਾਂ ਸੀ। ਸਹੀ। ਤੇ ਬਜ਼ੁਰਗੋ ਆਪਣੇ ਪਿੰਡ ਤੁਹਾਡੇ ਤੋਂ ਕੋਈ ਹਮਲਾ ਤਾਂ ਨਹੀਂ ਹੋਇਆ 47 ਵੜ ਟੋਕ ਤਾਂ ਨਹੀਂ ਹੋਈ ਕੋਈ? ਸਾਡੇ ਪਿੰਡ 'ਚ ਰਮਾਨ ਰਿਹਾ, ਦੋ ਪਿੰਡਾਂ 'ਚ, ਮਾਛੀ ਨੰਗਲ ਤੇ ਸੰਗਤਪੁਰਾ। ਇਹਨਾਂ ਦਾ ਪਿੰਡ ਵੱਡਾ ਸੀ, ਇਸ ਅਖੀਰ ਤੇ ਰੱਖਿਆ ਸੀ। ਅੱਛਾ ਜੀ। 4 ਸਵੇਰੇ ਦੁਆਲਾ ਵਿਹਲਾ ਕਰ ਲਈਏ ਤੇ ਫਿਰ ਇੱਥੇ ਕਰਾਂਗੇ। ਇਹ ਫਿਰ ਪਤਾ ਅੱਗੋਂ ਫਿਰ ਸਾਰੀ ਸੂਹ ਰੱਖਦੇ ਸੀ, ਤੇ ਅੱਗੋਂ ਫਿਰ ਮਤਲਬ ਮੁਕਾਬਲੇ ਉਹ ਵੀ ਕਰਦੇ ਸੀ। ਉਹ ਭਾਈ ਮਾਈ ਬਹੁਤ ਸਾਰਾ ਬੌਕਟ ਜਸਾ ਹੁੰਦਾ ਸੀ, ਥੋੜ੍ਹੇ ਨੇ ਕੀ ਕਰਨਾ ਸੀ। ਤੁਹਾਡੇ ਤੋਂ ਹਮਲਾ ਕਰਨ ਪਏ? ਹਮਲਾ ਦੀ ਤਿਆਰੀ ਉਹਨਾਂ ਦੀ ਹੋਈ ਸੀ ਪੱਕੀ। ਅੱਛਾ ਜੀ। ਵਿੱਚੋਂ ਹੈਗੇ ਸੀ ਸੱਜਣ ਬੇਲੀ ਜਿਹੜੇ ਦੱਸਦੇ ਸੀ ਤੁਹਾਡੇ ਨਾਲ ਪੈਣਾ ਇੰਜ ਕਰਨਾ। ਤਾਂ ਅਗਰ ਤਾਪ ਸਿੰਘ ਸਰਦਾਰ ਸੀ, ਜਗੀਰ ਦਾ ਮਾਲਕ ਸਾਡੇ ਪਿੰਡ ਦਾ। ਅੱਛਾ ਅੱਛਾ। ਤਾਪ ਸਿੰਘ? ਹਾਂ, ਉਹਦੀ ਬਹੁਤੀ ਜਗੀਰ ਸੀ, ਬਹੁਤ ਸਾਰੀ ਜਗੀਰ ਸੀ। ਤੇ ਉਹਦਾ ਪੁੱਤਰ ਕੋਈ ਨਹੀਂ ਹੋਇਆ, ਕਿਤੇ ਕੁੜੀ ਹੋਈ ਆ, ਸ਼ਾਦੀਆਂ ਵੀ ਉਹਨੇ ਕਰਾਈਆਂ। ਤੇ ਉਹਦਾ ਪੂਰਾ ਚੜ੍ਹਦੇ ਪਾਸੇ ਨਾ ਤਾਂ ਦੱਖਣਲੇ ਪਾਸੇ ਆਪਣਾ ਜ਼ਮੀਨ ਸੀ। ਨਹਿਰ ਜਿਹੜੀ ਆਉਂਦੀ ਹੈ ਸਾਡੇ, ਆਹ ਨਹਿਰ ਹੈ ਜਿਹੜੀ ਅੱਜ ਸ਼ਾਲਾ ਬਾਗ 'ਚ ਪੈਂਦੀ ਸੀ, ਇਹ ਤਾਂ ਹੁਣ ਬੰਦ ਕਰਤੀ ਆ ਨਾ। ਤੇ ਇਹ ਨਹਿਰ ਸਾਡੇ ਕੋਲੋਂ ਦੀ, ਇਹਦਾ ਪਾਣੀ ਪੈਂਦਾ ਸੀ। ਪਿੰਡ ਦੇ ਲਾਗੋਂ ਲੰਘਦੀ ਸੀ ਇਹ ਸਾਡੇ ਪਿੰਡ ਤੋਂ ਇੰਨੀ ਲੰਘਦੀ ਸੀ ਜਿੰਨਾ ਇੱਥੋਂ ਉਹ ਜੰਮੂ ਵਾਲਾ। ਅੱਛਾ। ਪਿੰਡ ਦੇ ਕਿਹੜੇ ਪਾਸੇ ਸੀ ਨਹਿਰ? ਇਹ ਦੱਖਣਲੇ ਪਾਸੇ, ਸਾਡੇ ਪਿੰਡ ਦੇ ਦੱਖਣੋਂ ਲੰਘਦੀ, ਰਕਬੇ 'ਚੋਂ ਹਿਸਾਬ ਦੀ ਸਾਂਝੇ ਰਕਬੇ 'ਚ ਜਾਂਦੀ ਸੀ। ਤੇ ਉਹ ਫਿਰ ਹੁਣ ਇਹਨਾਂ ਨੇ ਬੰਦ ਕਰ ਲਈ ਹੈ ਨਾ ਇੱਧਰੋਂ। ਤੇ ਤੁਹਾਡੇ ਪਿੰਡ ਦੇ ਲਾਗੋਂ ਮਿਲ ਮੁੱਲ ਤਾਂ ਨਹੀਂ ਕੋਈ? ਨਹੀਂ ਮਿਲ ਕੋਈ ਨਹੀਂ, ਐਵੇਂ ਆਖੀਏ। ਨਾਲੇ ਉਦੋਂ ਐਡੀਆਂ ਕੋਈ ਮਿੱਲਾਂ ਮਾਲਾਂ ਵੀ ਕੋਈ ਨਹੀਂ, ਵਿਰਲੀਆਂ ਕਿਤੇ ਹੈ ਸੀ। ਤੇ ਸਿਰਫ ਘਰੇ ਬਟਾਲਾ ਮਿਲ ਸੀ, ਉਸ ਅੰਮ੍ਰਿਤਸਰ 'ਚ ਮੇਰਾ ਖਿਆਲ ਕਰੇ ਬਟਾਲਾ, ਉਹ ਮਿਲ ਚੱਲਦੀ ਸੀ ਜਿੱਥੋਂ ਵੇਲਣੇ ਤੇ ਟੋਕੇ ਤੇ ਆਵਰਾਪੁਰਾ ਉੱਥੋਂ ਜਿਹੜਾ ਬਟਾਲਾ ਗੁਰਦਾਸਪੁਰ ਦੀ ਤਹਿਸੀਲ। ਹਾਂ, ਗੁਰਦਾਸਪੁਰ ਉੱਥੋਂ ਅੰਮ੍ਰਿਤਸਰ ਲੈਦਾ ਜ਼ਿਲ੍ਹਾ ਨਾਲ ਹੀ ਨੇ ਗੁਰਦਾਸਪੁਰ ਤੇ ਅੰਮ੍ਰਿਤਸਰ। ਤੇ ਉਹ ਉੱਥੋਂ ਹੀ ਇਹ ਮਿਲ ਉਹ ਚੱਲਦੀ ਰਹੀ। ਫਿਰ ਬਹੁਤ ਸਾਰਾ ਮਤਲਬ ਖੂਹ ਹੁੰਦੇ ਸੀ ਆਮ, ਉਦੋਂ ਮਿੱਟੀ ਦੀਆਂ ਟਿੰਡਾਂ ਚੱਲਦੀਆਂ ਹੁੰਦੀਆਂ ਸੀ, ਰੱਸੀਆਂ ਬੱਧੀਆਂ ਹੁੰਦੀਆਂ ਰਸੇ। ਉਹ ਫਿਰ ਇਹ ਜਿਸ ਵੇਲੇ ਇੱਥੋਂ ਚੱਲੀਆਂ, ਫਿਰ ਇਹਨਾਂ ਦਾ ਸਮਾਨ ਬਣ ਗਿਆ। ਲੋਕਾਂ ਉਹ ਗਲੋਂ ਲਾਇਆ, ਇਹ ਲਾਇਆ ਤੇ ਸੁੱਖ ਜਾ ਗਏ, ਢੱਗੇ ਜੁੱਤੇ ਤੇ ਆ ਪਾਲੀ ਲਾਂਦਾ ਫਿਰ। ਅੱਛਾ ਬਜ਼ੁਰਗੋ, ਤੇ ਉੱਥੋਂ ਤੁਸੀਂ ਕਿਹੜੇ ਕੁ ਟਾਈਮ ਜਿਹੜੇ ਨਿਕਲੇ ਸੀ ਪਿੰਡ ਇੱਧਰ ਨੂੰ? ਤੁਸੀਂ ਸ਼ੁਰੂ ਕਿਦੋਂ ਕੀਤੀ, ਕਿਹੜਾ ਟਾਈਮ ਸੀ ਉਹ, ਤੇ ਕਿਵੇਂ ਨਿਕਲੇ ਤੁਸੀਂ? ਘਰ ਦੇ ਸਾਰੇ ਇਕੱਠੇ ਨਿਕਲੇ, ਜੱਥੇ ਨਾਲ ਨਿਕਲੇ, ਕਿਵੇਂ? ਅਸੀਂ ਤੈਨੂੰ ਦੱਸ ਦਿੰਦੇ ਨਾ। ਹਾਂਜੀ। ਜਿਹੜਾ ਉਹ ਪ੍ਰਤਾਪ ਸਿੰਘ ਜਿਹੜੇ ਹੈ ਨਾ, ਜਿਹਨਾਂ ਦਾ ਹੈਗਾ ਸੀ ਜ਼ਮੀਨ ਕੋਠੀ, ਹਾਂਜੀ, ਉਹ ਨਹਿਰ ਦੇ ਹਿਸਾਬ ਦੇ ਪੁਲ ਦੇ ਉੱਤੇ ਸੀ। ਤੇ ਸਾਡੇ ਪਿੰਡ ਦੇ ਜਿਹੜੇ ਸੀ ਸਾਰੇ ਆ ਵਾਂਦੇ ਵੁੰਦੇ ਸੀ। ਤੇ ਉਹ ਮਤਲਬ ਆ ਵੀ ਉੱਥੇ ਕੰਪ ਲੱਗਾ ਸੀ। ਜੋ ਪਿੰਡ ਛਪੇਰੇ ਸੀ ਨਾ, ਨਹਿਰ ਦੇ ਦੱਖਣਲੇ ਪਾਸੇ ਵਾਲੇ ਬਹੁਤ ਜ਼ਮੀਨ ਪਈ ਸੀ। ਇੰਨੇ ਪਿੰਡ ਹੋਏ ਸੀ, ਪਤਾ ਹੀ ਨਹੀਂ ਸੀ ਲੱਗਦਾ ਵੀ ਕਿੱਥੋਂ ਸੀਦਾ ਹੈ। ਕਾਫਲਾ ਕਿੰਨਾ ਲੰਮਾ ਹੈ? ਮਾਂ ਪਿੰਡਾਂ ਦੀ ਜੋ ਇਕੱਠੀ ਇੱਥੇ ਹੋ ਗਈ। ਬਾੜਿਆ ਪਿੰਡਾਂ 'ਚ ਕਤਰਾਮ ਹੋਈ, ਬਥੇਰੇ ਬੱਚੇ ਮਰੇ ਸੀਗੇ। ਸਾਡੇ ਪਿੰਡ ਦੇ ਵਿੱਚ ਉਹ ਮਤਲਬ ਰਮਾਨ ਰਿਹਾ। ਇੱਕ ਲਵਾਰ ਸੀ ਤੇ ਉਹਦੀ ਰਿਸ਼ਤੇਦਾਰੀ ਸੀ, ਉਹਦਾ ਨਕਸ਼ੀ ਨੰਗਲ ਸਾਡੇ ਲਾਗੇ ਸੀ। ਉਹ ਉਹਨਾਂ ਦਾ ਪਤਾ ਕਰਨ ਗਿਆ, ਉਹ ਉੱਥੇ ਮਰਿਆ, ਨਹੀਂ ਤੇ ਪਿੰਡ 'ਚ ਕੋਈ ਨਹੀਂ ਮਰਿਆ। ਅੱਛਾ, ਉਹਨਾਂ ਦਾ ਪਤਾ ਲੈਣ ਕੇ ਤੁਹਾਡੇ ਪਿੰਡ ਦਾ ਸੀ ਜਿਹੜਾ ਗਿਆ ਉਹ ਤਾਂ ਪਤਾ ਲੈਣ? ਆਹੋ, ਉਹਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ। ਆਹੋ, ਉਹ ਤੋਂ ਪਤਾ ਕਰਨ ਗਿਆ। ਉਹਨਾਂ ਦੇ ਹਮਲਾਵਰਾਂ ਨੇ ਉਹ ਪਏ ਜੂ ਫਿਰਦੇ ਸੀ ਕੁੜੀ ਆ ਲੁੱਟਣ ਵਾਲੇ। ਆਹੋ, ਮਾਰਦੇ ਹਾਂ ਉਹਨਾਂ ਨੂੰ ਕੀ ਲੱਗੇ ਮਾਰ ਕੇ। ਹਾਂਜੀ ਹਾਂਜੀ। ਤੇ ਉਹ ਬਸ ਇੱਥੇ ਜਦੋਂ ਫਿਰ ਇਕੱਠੇ ਹੋ ਗਏ ਆ ਨਾ ਸਾਰੇ। ਤੁਸੀਂ ਆਪਣਾ ਕੋਈ ਸਮਾਨ ਘਰੋਂ ਲੈ ਕੇ ਨਿਕਲੇ? ਉਹ ਸਮਾਨ ਉੱਥੋਂ ਕੀ ਕਰਨਾ ਸੀ? ਗੱਡਾ ਛੱਡਾ ਕੋਈ ਗੱਡੇ ਗੱਜਾ ਤੇ ਸਾਡੇ ਕੋਈ ਹੈ ਨਹੀਂ ਸੀ। ਜਿਹਦਾ ਕਿਸੇ ਗੱਡੇ ਨੂੰ ਕੀ ਕਰਕੇ ਕਰਨਾ ਸੀ? ਆਏ ਤੇ ਆ ਪੈਦਲ। ਮੈਂ ਕਿਹਾ ਸਮਾਨ ਘਰ ਦਾ ਲੱਦੇ ਲੁੱਦੇ? ਨਹੀਂ, ਇੰਨਾ ਹੀ ਆ ਵੀ ਜਿੰਨੇ ਘਰਦਿਆਂ ਨੇ ਕੋਈ ਮਤਲਬ ਜੋ ਫੜ ਲਿਆ, ਜੋ ਚੁੱਲੇ ਜੁੱਲਾ ਚੁੱਕ ਲਿਆ, ਕੋਈ ਲੀੜੇ ਲਾੜੇ
ਆ ਜਿਹੜੇ ਅਸੀਂ ਮਤਲਬ ਜੁੱਲੇ ਤੇ ਕਿਸੇ ਦੀ ਚੁੱਕਣਾ, ਗਰਮੀਆਂ ਸੀ ਉਦੋਂ ਬਾਰਿਸ਼ਾਂ ਪੈਂਦੀਆਂ ਸੀ, ਅੱਛਾ ਜੀ। ਖੇਸ ਖਾਸ ਦਰੀਆਂ ਦੁਰੀਆਂ ਉਹਦੀ ਹੇਠਾਂ ਵਜਾ ਕੇ ਉੱਤੇ ਲੈ ਗਏ, ਇਹ ਸਾਰੇ ਕੈਂਪ 'ਚ ਆ ਗਏ। ਅਤੇ ਕੈਂਪ ਦੇ ਵਿੱਚ ਜਦੋਂ ਆ ਗਏ ਪਿੰਡ ਸਾਰਾ ਉੱਜੜ ਗਏ। ਮੈਂ ਗਿਆ ਇੱਕ ਵਾਰ ਸਿਰਫ ਆਪਣੇ ਘਰ, ਇੱਥੇ ਆਇਆ ਦਾ ਤੋ ਸਾਡੀ ਮਾਂ ਕਰਦੀ ਹੁੰਦੀ ਸੀ ਚਾਟੀ ਚਣਿਆਂ ਦੀ ਭਰੀ ਆ, ਅਤੇ ਪਤਾ ਹੁੰਦਾ ਸੀ ਪਾ ਲਿਆਉਂਦੇ ਅਤੇ ਇੱਥੇ ਭੁੰਨ ਭੰਨ ਕੇ ਅਤੇ ਖਾਂਦੇ ਪੀਂਦੇ। ਉਹ ਫਿਰ ਜਿਹੜੇ ਲਿਆਂਦੇ ਸੀ ਲੋਕਾਂ ਨੇ ਥੋੜ੍ਹਾ ਥੋੜ੍ਹਾ, ਉੱਥੇ ਫਿਰ ਪਕੌੜੇ ਖਾਂਦੇ ਤੇ ਹੈ ਨਹੀਂ ਸੀ। ਇੱਥੇ ਫਿਰ ਇਹਦਾ ਇਕੱਠਾ ਜਦੋਂ ਹੋ ਗਿਆ ਨਾ 4-5 ਦਿਨ ਇਕੱਠਾ ਹੋ ਗਿਆ, ਅਤੇ ਹਿੰਦੀ ਪੁਲਿਸ ਸੀ ਇਹਨਾਂ ਫੌਜ ਹਿੰਦੁਸਤਾਨ ਦੀ ਗੋਰਖੇ, ਉਹ ਸਾਡੀ ਨਿਗਰਾਨੀ 'ਚ ਸੀ। ਅੱਛਾ, ਜਿੱਥੇ ਦੀ ਆਲੇ ਦੁਆਲੇ ਨਿਗਰਾਨੀ ਨਾਲ ਕਰਦੇ। ਆਹੋ ਕੀਤੇ ਸੀ ਨਾ ਇਹਨਾਂ ਨੇ ਵਾਅਦਾ। ਉਹ ਭਈ ਨਾ ਅੱਗੋਂ ਫਿਰ ਲਾਗੇ ਪਤਾ ਪਿੰਡ ਉਹ ਨਾਲ ਸੀ ਚੜ੍ਹਦੇ ਚੇਤਨਪੁਰਾ, ਉੱਥੋਂ ਦਾ ਘਰੇ ਬਾਹਮਣ ਸੀ। 50,000 ਰੁਪਈਆ ਲੈ ਕੇ ਤੇ ਆਇਆ ਉਹ ਅਫਸਰ ਨੂੰ ਜਾਣ ਕੇ ਤੇ ਉਹਦੇ ਅੱਗੇ ਧਰਿਆ ਭਰਾ 'ਚ, ਉਹਦੇ ਪੈਸੇ ਹੁੰਦੇ ਸੀ ਭੱਜੇ ਟੁੱਟੇ, ਹੁਣ ਤੇ ਨੋਟ ਆ ਨਾ, ਉਹ ਲਿਆ ਕੇ ਤੇ ਸਰਕਾਰ ਉਹਦੇ ਅੱਗੇ ਤੋਹਫਾ ਦਿੱਤਾ। ਉਸ ਆਖਿਆ ਜੀ ਸੁਣਿਆ ਤੁਹਾਡਾ ਤੁਸੀਂ ਬਦਲ ਰਹੇ ਆ, ਉਸ ਆਖਿਆ ਹਾਂ। ਉਸ ਆਖਿਆ ਇੱਕ ਅੱਧਾ ਘੰਟਾ ਪਹਿਲੋਂ ਬਦਲ ਜਾ, ਅਤੇ ਅਸਾਂ ਮਤਲਬ ਆ ਵੀ ਇਹ ਜਿਹੜੇ ਇਹਨਾਂ ਨੂੰ ਸਫਾਇਆ ਕਰ ਦੇਣਾ, ਅਤੇ ਜੱਸੇ ਚਾੜ ਦਿੱਤੇ। 4 ਸਫੇਰੇ ਪਿੰਡਾਂ ਦੇ ਵਿੱਚ ਦਿਸਣ ਪਏ ਕਿ ਦੁਨੀਆ ਉਹ ਘੋੜੀਆਂ ਘਾੜੀਆਂ ਤੇ ਹੁੰਦੇ ਹਨ। ਸੀ ਘੋੜੀਆਂ ਦੀ ਕੀ ਲੋੜ ਸੀ, ਆੜੇ ਆੜੇ ਬਰਛੇ ਲਾਏ ਤੇ ਤਲਵਾਰਾਂ ਹੱਥ 'ਚ ਲਲਕਾਰਦੇ ਹੁਣ ਤੇ। ਆਹੋ ਲਲੂ ਜਦੋਂ ਆਉਂਦੇ ਸੀ ਇਹਨਾਂ ਕੋਲ ਅੱਗੇ, ਜਿਹਨਾਂ ਕੋਲ ਜੇ ਕੋਈ ਹੈ ਡੰਡਾ ਸਟਕਾ ਕੋਈ ਇੱਕ ਠੋਕ ਲਿਆ, ਨਹੀਂ ਤੇ ਚੱਲ। ਜੈਸਾ ਸੀ ਬੜਾ ਵੱਡਾ ਹੋ ਸਕਿਆ ਖਤਮ ਕਰਦੇ ਹਿਸਾਬ ਦਾ ਜ਼ਿਲ੍ਹਾ ਹੀ ਖਤਮ ਹੋਣ ਵਾਲਾ ਗੱਲ ਸੀ। ਇੰਨਾ ਵੱਡਾ ਜੀ, ਇੰਨਾ ਵੱਡਾ ਸੀ। ਪੈਂਦੇ ਹਨ 4 ਸਫੇਰੇ ਪਈ ਉਹ ਪਏ ਨੇ ਨੇੜੇ ਲੱਗ ਗਏ ਆ। ਜਿਸ ਵੇਲੇ ਉਹਨੂੰ ਆਖਿਆ ਉਸ ਚੁੱਕ ਲੈ ਲੱਸਾ ਰੱਖ ਲੈ ਕੋਲ, ਵਿੱਚ ਹੀ ਉਹਦੇ ਇੱਕ ਕੋਈ ਛੋਟਾ ਅਫਸਰ ਸੀ, ਖਰਿਆ ਵਾਲਦਾਰ ਸੀ, ਉਹ ਵੇਖਦਾ ਅਤੇ ਉਹ ਵੀ ਵੇਖੀ ਸੀ। ਉਹਨੇ ਆਖਿਆ ਸਰਦਾਰ ਸਾਹਿਬ ਇੱਕ ਬੱਚੇ ਦਾ ਤੂੰ ਇੱਕ ਆ ਕੀੜੇ ਫਿਰਦੇ ਆ ਨਾ, ਇਹਨੂੰ ਪੈਰ ਥੱਲੇ ਤੂੰ ਮਾਰ ਦੇ ਅਤੇ ਤੂੰ ਇਹਦੀ ਕੀਮਤ ਨਹੀਂ ਦੇ ਸਕਦਾ, ਤੈਨੂੰ ਇਹਦੀ ਵੀ ਪੁੱਛ ਹੋਣੀ ਓ। ਉਹਦੇ ਭਈ ਜੀ ਉਹਨੇ ਨਾ ਕੋਈ 2-4 ਗੱਲਾਂ ਕੀਤੀਆਂ। ਜਦੋਂ ਕੋਈ ਕੁਦਰਤ ਢੋਲ ਆੜਾ ਹੁੰਦਾ, ਉਹ ਭਈ ਫਿਰ ਉਹਦੇ ਵੀ ਰਹਿਮ ਆਇਆ, ਫੜ ਕੇ ਪਰਾਤ ਮਾਰਿਆ ਠੁੱਡਾ, ਚੱਲ ਚੁੱਕ ਲਾ, ਦੂਰ ਹੋ ਜਾ, ਜੇ ਭਾਓਗੇ ਵੇਖ ਮੈਨੂੰ ਕੀ ਸੂਰ ਖਵਾਉਣ ਲੱਗਾ। ਉਹ ਇਹ ਦੁਨੀਆ ਦਾ ਮੈਂ ਕਿਤੋਂ ਭਲਾ ਮੇਰਾ ਹੋਵੇਗਾ। ਹੈਂ ਲੈ ਵੀ ਉਹ ਚਲਿਆ ਗਿਆ। ਫਿਰ ਉਹਨੇ ਆਖਿਆ ਮੈਨੂੰ ਦਿੱਤੇ ਤੇਰਾ ਜੈਸੇ ਸਾਰੇ ਪੈਸਾ ਡਾਲੇ ਨੇ, ਮੈਂ ਛੂਟ ਡਾ ਦੜੀ ਹੂੰ। ਉਹ ਭਈ ਪਿਛਾ ਉਹਨਾਂ ਨੂੰ ਪਤਾ ਸੀ ਵੀ ਹੁਣ ਇਹਨਾਂ ਜਾਣਾ ਹੈ। ਉਹ ਜਿਸ ਅਜੇ ਉਦੋਂ ਜਦੋਂ ਲੈ ਕੇ ਆਇਆ ਨਾ 50-60 ਮਿੰਟ ਰਹਿੰਦੇ ਸੀ ਸਾਰੇ, ਇਹਨੇ ਦੇ ਵਿੱਚ ਹੀ ਕੰਡਾ ਨਿਕਲ ਜਾਣਾ ਸੀ। 50-60 ਮਿੰਟ ਕਾਹਦੇ 'ਚ ਰਹਿੰਦੇ ਹਨ? ਟਾਈਮ ਹੋਣ 'ਚ ਉਹਨਾਂ ਨੇ ਟਾਈਮ ਦਿੱਤਾ ਵੀ ਨਹੀਂ, ਟਾਈਮ ਤੱਕ ਵੀ ਮੁਸਲਮਾਨੀ ਆ ਜਾਏਗੀ, ਬਦਲੀ ਹੋਣੀ ਸੀ। ਉਹ ਫਿਰ ਜਿਸ ਵੇਲੇ ਆਏ ਨਾ 4 ਫੌਜੀ ਸਾਡੇ ਸਾਰੇ ਆਏ, ਹੈ ਨਹੀਂ ਥੋੜ੍ਹੇ ਸੀ, ਐਵੇਂ ਵੱਡੇ ਸੀ। 4 ਫੌਜੀ ਆਏ, ਗੱਡੀ ਅਸਲਾ ਕੋਲ ਆ। ਆਉਂਦੇ ਹੀ ਉਹਨਾਂ ਨੇ ਮਤਲਬ ਆ ਵੀ ਉਹਨਾਂ ਇਜਾਜ਼ਤ ਦਿੱਤੀ, ਲੈ ਕੇ ਦਿੱਤਾ ਜਾਓ ਜੀ। ਉਹ ਤਾਂ ਚਲਾ ਗਏ, ਗੱਡੀ ਚਲੇ ਗਏ। ਮਗਰੋਂ ਫਿਰ ਉਹ ਤਾਂ ਉੱਥੇ ਹੀ ਲੱਗੇ ਸੀ ਨਾ, ਜੈਸੇ ਖਲੋਤੇ ਸੀ। ਇਹ ਫਿਰ ਅੱਗੇ ਸਾਡੇ ਇੱਕ ਪਿੰਡ ਤੋਂ ਸੀ, ਉੱਥੇ ਜੈਸਾ ਕੁਝ ਤਾਂ ਉੱਥੇ ਚਲੇ ਗਏ, ਅਤੇ 2 ਜਾਣੇ ਸਾਡੇ ਚੌਂ ਅਤੇ 2 ਜਾਣੇ ਇੱਥੇ ਰਹਿ ਗਏ। ਨਹਿਰ ਦੇ ਪੁਲ ਦੇ ਉੱਤੇ ਉਸ ਮਾਈ ਹਵੀ ਮਸ਼ੀਨ ਗਾੜੀ ਗੱਡੀ ਹੋਈ, ਜਿਸ ਵੇਲੇ ਛੱਡੀ ਆ ਨਾ ਉਹ ਚੇਤਨਪੁਰੇ ਸੀ ਵਿੱਚ, ਉਹ ਨੇੜੇ ਹੀ ਸੀ ਲੱਗਦਾ। ਮੈਂ ਨਾ ਵੀ ਇਹਨੂੰ ਫੜ ਗਏ ਨਾ, ਉਹਨੇ ਪੁੰਨ ਛੱਡੇ ਫੜ ਗਏ। ਇਹ ਸਿੱਖਾਂ ਨੇ ਗੱਡੀ ਸੀ, ਉਹਨਾਂ ਨੇ ਸਿੱਖਾਂ, ਆਹੋ ਸਿੱਖਾਂ ਦਾ ਪਿੰਡ ਸੀ ਨਾ। ਫੌਜ ਨੇ ਗੱਡੀ ਸੀ, ਬੰਦਿਆਂ ਸਿੱਖਾਂ ਹਮਲਾਵਰਾਂ ਨੇ ਗੱਡੀ ਸੀ। ਉਹ ਮਤਲਬ ਆ ਵੀ ਸਿੱਖਾਂ ਨੇ ਸੀ, ਸਿੱਖਾਂ ਨੇ ਹਮਲਾ ਕਰਨਾ ਸੀ ਨਾ ਉਹਨਾਂ ਦੀ ਹੀ। ਆਹੋ, ਅਤੇ ਜਿਹੜਾ ਅੱਗੇ ਹੈਗੇ ਸੀ ਫੌਜ ਮਿਲਟਰੀ ਵਾਲੇ, ਉਹ ਵੀ ਸਿੱਖ ਸੀ, ਉਹਨਾਂ ਦੀ ਡਿਊਟੀ ਸੀ। ਉਹਨਾਂ ਨੇ ਆਖਿਆ ਸਾਡੇ ਆਪਣੇ ਆ, ਇਹਨਾਂ ਨੂੰ ਖਤਮ ਕਰ ਦਿੰਦੇ ਆ, ਉਹਨਾਂ ਦਿੰਦੇ ਆ ਮਾਲ। ਉਹ 2 ਕੇ ਅਗਾਂਹ ਲੰਘ ਕੇ ਜਾਣਾ ਸੀ, ਅੱਗੇ ਪਿੰਡ ਇੱਕ ਡੱਕਿਆ ਸੀ। ਉਹ ਭਈ ਉਹਨਾਂ ਨੇ ਪੁਲ ਦੀ ਬੱਟੜੀ ਦੇ ਉੱਤੇ ਪੁਲ ਦੇ ਬੀੜ ਦਿੱਤੀ ਸਿੱਧੀ, ਪਹਿਲੇ ਉਹ ਪਿੰਡ ਨੂੰ ਚੇਤਨਪੁਰੇ ਨੂੰ ਹੀ ਕੀਤੀ ਹੈ, ਜਿੱਥੇ ਜ਼ਿਆਦਾ ਗੜ੍ਹ ਸੀ ਮੁਸਲਮਾਨਾਂ ਦਾ, ਜਿੱਥੇ ਗੜ੍ਹ ਸੀ
ਮੁਸਲਮਾਨਾਂ ਦਾ ਨਹੀਂ ਸੀ, ਸਿੱਖਾਂ ਦਾ ਸੀ। ਅੱਛਾ ਅੱਛਾ ਮੁਸਲਮਾਨ ਤਾਂ ਸਾਰੇ ਨਿਕਲ ਆਏ ਨਾ, ਹਮਲਾ ਕਰਨਾ ਸੀ, ਇਕੱਠੇ ਹੋਏ ਸੀ। ਅੱਛਾ ਅੱਛਾ ਉੱਥੇ ਜਿੱਥਾ ਇਕੱਠਾ ਹੋਇਆ ਸੀ ਆਹ ਜਿਸ ਤਰ੍ਹਾਂ ਵੀ ਇੱਥੋਂ ਸਾਡਾ ਕਰਨ ਵਾਲੇ। ਸਾਡਾ ਪਿੰਡ ਆ ਭਈ ਹਮਲਾ ਕਰਨਾ ਚੂਹੇ ਵਾਲੇ ਫੰਮੀ ਚੱਲ ਕੇ ਬਹਿਨੇ ਆ, ਇਹ ਹਿਸਾਬ ਸੀ। ਲਾਗੋ ਲਾਗੇ ਪਿੰਡਾਂ 'ਚ ਇਕੱਠੇ ਹੋਏ ਸੀ। ਅੱਛਾ ਅੱਛਾ ਉੱਥੋਂ ਹੀ ਇਹਨਾਂ ਨੂੰ ਜਿਸਲੇ ਆਵਾਜ਼ ਮਿਲਣੀ ਸੀ ਉਹਨਾਂ ਨੇ ਪੈ ਜਾਣਾ ਸੀ ਚਾਰ ਚਫੇਰਿਓ। ਉਹ ਫਿਰ ਜਿਸਲੇ ਨਾ ਸਾਹਮਣੇ ਦੇਖਦੇ ਨੇ ਮਾਈ ਬਹੁਤ ਸੀ, ਬੜਾ ਮਤਲਬ ਬੜੀ ਖਟਈ ਹੋਈ ਦੁਨੀਆ। ਅੱਛਾ ਉਹ ਫਿਰ ਜਿਸਲੇ ਸਿੱਧੀ ਕਰਕੇ ਮਾਰੇ ਤੇ ਸਾਨੂੰ ਸੱਜਣਾ ਨੇ ਲੋਕਾਂ ਨੇ ਮੰਜੀਆਂ ਖੜੀਆਂ ਕੀਤੀਆਂ ਸੀ ਨਾ ਧੁੱਪ 'ਚ ਛਾਵਾਂ ਨੂੰ, ਉਹਨਾਂ ਆਖਿਆ ਸਾਰੇ ਥੱਲੇ ਲੰਮੀਆਂ ਪਾ ਦਿਓ, ਇੱਕ ਨਾ ਉੱਚੀ ਤੇ ਉੱਥੇ ਉਹਨਾਂ ਮੇਰੀ ਗੋਲੀ ਤੁਹਾਡੇ ਉੱਤੋਂ ਦੀ ਜਾਣੀ ਆ। ਛੱਡਿਆ ਫਿਰ ਉਹ ਨਿਸ਼ਾਨਾ, ਆ ਮਾਂ ਹੀ ਹਵੇ ਫਿਰ ਵੇਖਿਆ ਇੰਝ ਕੁੜੀ ਹਵੇ ਦੇ ਉੱਡੇ ਤੇ ਕੁਝ ਨਸੇ ਭਜੇ ਪਨਾਹੀ ਫਿਰ ਗਈ। ਉਹ ਤਾਂ ਜੈਸਾ ਹਿਸਾਬ ਦਾ ਖਤਮ ਹੀ ਹੋ ਗਿਆ। ਉਹਨਾਂ ਨੂੰ ਨਹੀਂ ਪਤਾ ਵੀ ਹੁਣ ਮੁਸਲਮਾਨ ਨਾ ਮਾਰੇ ਆ ਜਾਂ ਨਾ ਮਾਰੇ, ਹਾਂ ਉਹਨਾਂ ਨੂੰ ਤਾਂ ਇੰਨਾ ਸੀ ਭਈ ਇਹ ਵੀ ਇਹਨਾਂ ਕੋਲ ਅਸਲਾ ਆਹੋ ਮੁਸਲਮਾਨਾਂ ਕੋਲ ਇਹਨੇ ਕੀਤਾ ਉਹ ਬੜਾ ਕਿ ਲਓ ਜੀ। ਫਿਰ ਉਹ ਜਿਸਲੇ ਮਰ ਗਿਆ ਦੂਜੇ ਦਿਨ ਫਿਰ ਉਹਨਾਂ ਨੇ ਆਰਡਰ ਦਿੱਤਾ ਸ਼ਿਫਟ ਕਰੋ ਵੀ ਸਾਰੇ ਇੱਥੋਂ। ਫਿਰ ਜੋ ਚੁੱਕਿਆ ਸੀ ਸਿੱਧੇ ਮਜੀਠੇ, ਮਜੀਠੇ ਅੱਗੇ ਨਾਗ, ਤੇ ਨਾਗਾਂ ਦੇ ਵਿੱਚ ਅੱਗੇ ਵੀ ਬੜੀ ਦੁਨੀਆ ਇਕੱਠੀ ਹੋਈ। ਪਿੰਡ ਹੀ ਬੜਾ ਵੱਡਾ ਸੀ ਤੇ ਉੱਥੇ ਫਿਰ ਸਾਰੀ ਇਕੱਠੀ ਹੋਈ ਆ। ਪਰ ਇਹ ਸ਼ਰੀਫਪੁਰਾ ਵੀ ਲਾਗੇ ਪਰਾ ਸੀ, ਇਹ ਸਾਰੇ ਪਿੰਡ ਫਿਰ ਇੱਥੇ ਜੁੜੇ। ਇੱਥੇ ਭਾਈ ਜੀ ਬੜੀਆਂ ਦਿਨਾਂ ਤੇ ਗੱਡੀਆਂ ਚੱਲੀਆਂ, ਤਾਂ ਧੂਏ ਕੁਝ ਬੱਸਾਂ ਲੱਗੀਆਂ ਤੇ ਇੱਥੇ ਬੜੇ ਚਾਰੇ ਲੱਗੇ ਨੇ। ਇਹ ਫਿਰ ਇਹਨਾਂ ਦਾ ਮਵਾਦਾ ਫਿਰ ਇਹਨਾਂ ਦਾ ਹੋਇਆ ਨਾ ਇਹਨਾਂ ਉਹਨਾਂ ਨਾਲ ਭਈ ਦੋ ਗੱਡੀਆਂ ਸਾਡੀਆਂ ਆਉਣ, ਇੱਕ ਗੱਡੀ ਤੁਹਾਡੀ, ਜੇ ਤੁਸੀਂ ਬੜੇ ਤੇ ਛੱਡਣੀ ਇੱਕ ਆਸਾ ਵੀ ਨਹੀਂ। ਉਹ ਫਿਰ ਭਾਈ ਖਲੋਤੇ, ਉਧਰ ਸਾਡੀਆਂ ਦੋ ਕਲਣੀਆਂ, ਇੱਧਰ ਇੱਕ ਜਾਣੇ ਕੋ ਉਧਰ ਮੁਸਲਮਾਨ ਜ਼ਿਆਦਾ ਸੀ। ਇਹ ਤਾਂ ਇੱਕ ਪਾਸੇ ਦੇ ਉੱਤੇ ਵੰਡ ਹੋਈ ਸੀ ਸਾਰੀ, ਉਹ 36 ਜ਼ਿਲ੍ਹੇ ਆ ਹੈਂ। ਅਤੇ ਇਹ ਮਤਲਬ ਆ ਵੀ ਕੀ ਆ ਕੁਝ ਵੀ ਨਹੀਂ। ਉਹ ਭਈ ਸਾਡਾ 36 ਸੂਬੇ ਨੇ, ਇਹ ਇਕੱਲਾ ਹੀ ਪਾਕਿਸਤਾਨ ਸੀ, ਸੂਬਾ ਹੀ ਇੱਕ ਸੀ। ਇਹ ਤਾਂ ਭੁੱਟੋ ਦਾ ਬੇੜਾ ਗਰਕ ਹੋ ਗਏ ਤੇ ਚਾਰ ਟੁਕੜੇ ਕਰ ਦਿੱਤੇ, ਚਾਰ ਬੜਾਂਗੇ ਜੀ ਰੋਂਦੇ ਫਿਰ ਉਹ। ਅਤੇ ਉੱਥੋਂ ਤੁਸੀਂ ਫਿਰ ਜਿਹੜਾ ਰਾਹ ਵਿੱਚ ਕੈਂਪ ਕੁੰਪ ਕਿਤੇ ਲੱਗਾ ਸੀ ਰਾਜ ਫਿਰ ਇੱਥੋਂ ਸਾਨੂੰ ਉੱਥੋਂ ਸੰਗਤਪੁਰਿਆ ਉਠਾਇਆ ਤੇ ਤੋੜ ਫਿਰ ਨਾਗ ਪਿੰਡ ਆ, ਉਹ ਜਿਹੜੀ ਅੰਮ੍ਰਿਤਸਰੋਂ ਸੜਕ ਸਿੱਧੀ ਮਜੀਠੇ ਨੂੰ ਆਉਂਦੀ ਸੀ, ਚੜ੍ਹਦੇ ਪਾਸੇ ਉਹਦੀ ਲੈਣ ਜਾਂਦੀ ਸੀ ਜਿਹੜੀ ਗਾਂਹ ਜਾਂਦੀ ਸੀ ਡੇਰੇ ਨੂੰ ਤੇ ਲੰਘ ਕੇ ਗੁਰਦਾਸਪੁਰੇ ਤਾਂ ਨਹੀਂ। ਉਹ ਭਾਈ ਜੀ ਇੱਥੇ ਕੰਪ ਲੱਗਾ ਸੀ, ਗੱਡੀ ਆਈ ਭਾਈ ਪਹਿਲੋਂ ਜਿੱਦਣ ਆਰਡਰ ਹੋਇਆ ਵੀ ਲੈਣ ਆਉਣਗੇ। ਪਾਕਿਸਤਾਨ ਵੱਲੋਂ ਗੱਡੀ ਗਈ ਨਹੀਂ ਗੱਡੀ ਉੱਧਰੋਂ ਹੀ ਨੇ, ਇੱਧਰ ਇਹਨਾਂ ਦੇ ਲੰਦ ਸੁਰਦਾ ਸੀ ਕੋਲ, ਐਵੇਂ ਥੋੜ੍ਹੀ ਜਿਹੀ ਕੋਈ ਹੈ ਸੀ ਕੋਈ, ਬਾਕੀ ਉਹਨਾਂ ਦੇ ਕਾਬੂ ਆ ਗਈਆਂ। ਉਹ ਭਾਈ ਫਿਰ ਮਵਾਦਾ ਜੋ ਕੀਤਾ ਉਧਰ ਉਹਦੇ ਨਿਕਲਣ ਦਾ, ਆਹੋ ਵੀ ਤੁਸੀਂ ਇੱਧਰ ਮੁਸਲਮਾਨਾਂ ਨੂੰ ਆਹੋ ਇਹਨਾਂ ਨੂੰ ਕੱਢੋ, ਅਸੀਂ ਤੁਹਾਡੇ ਤੁਸੀਂ ਅਮਨਾ ਮਾਨ ਘੱਲੋਗੇ, ਤੁਹਾਡੇ ਵੀ ਅਮਨਾ ਮਾਨ ਆਉਣਗੇ। ਅੱਛਾ ਫਿਰ ਉੱਥੇ ਕੰਪ ਜਿੱਥੇ ਲੱਗੇ ਸੀ ਤੁਸੀਂ ਗੱਲ ਸੁਣਾ ਰਹੇ ਹੋ, ਗੱਡੀ ਇੱਧਰੋਂ ਗਈ। ਆਹੋ ਫਿਰ ਗੱਡੀ ਗਈ ਨਾ ਉੱਥੇ ਕੰਪ ਤੋਂ, ਜਿਸ ਵੇਲੇ ਦੁਨੀਆ ਪੈ ਗਈ ਟੁੱਟ ਕੇ ਬਹਿਣ ਵਾਸਤੇ, ਮਾਲ ਗੱਡੀ ਤੇ ਵਿੱਚ ਦੂਜੀ ਵੀ ਡੱਬੇ ਲਾਏ, ਕੁੜੀ ਆਵੇ ਦੀ ਮੇਰਾ ਕਹਿ ਇੱਥੋਂ ਤੱਕ ਤੇ ਉਹ ਕਦੇ ਹੋਣੀ ਆ ਮਾਈ ਦੋਨੀ ਚੱਕ ਤੱਕ ਵਾਹ ਡੱਬੇ ਜੋੜੇ ਬੜੇ ਜੋੜੀ ਕੋਈ ਇੰਜ ਮੁਲਕ ਫਿਰ ਚੜਿਆ ਭੱਜ ਗਏ ਨੱਸ ਗਏ, ਕੋਈ ਲੰਮਕੇ ਆਈ, ਕੋਈ ਵਿੱਚ ਬਾਰੀਆਂ ਨਾਲ ਰਸਈਆ ਪਾ ਕੇ ਲੰਮਕੇ ਆਈ, ਜਾਨਾਂ ਵਿਸਾਈ ਬਚ ਜਾਈਏ ਚਲੇ ਜਾਈਏ। ਉਹ ਭਾਈ ਐਡਾ ਕੰਮ ਸੀ, ਇੱਕ ਚੌਥਾ ਗੋਠੇ ਸਾਰੀ ਉਹਦੀ ਹਿੱਲੀ, ਇੰਨੀ ਦੁਨੀਆ ਉਹ ਖਿੱਚ ਕੇ ਖੜੀ। ਉਹ ਤੁਰ ਗਈ ਆ ਤੇ ਮਗਰੋਂ ਇੱਧਰੋਂ ਬੱਸਾਂ ਆ ਗਈਆਂ ਅੰਮ੍ਰਿਤਸਰੋਂ, ਸਾਨੂੰ ਵੀ ਖੜਨਾ ਕੌਰੇ ਲਾਹੌਰ ਹੋ ਗਈ। ਉਹ ਬੱਸਾਂ ਵੀ ਉਦੋਂ ਛੋਟੀਆਂ ਛੋਟੀਆਂ ਹੁੰਦੀਆਂ ਸੀ, ਅੱਗ ਤੇ ਕੋਲੇ ਤੇ ਚੱਲਦੀਆਂ ਹੁੰਦੀਆਂ ਸੀ। ਉਹ ਵੀ ਨਾ ਇੱਥੋਂ ਤਾਕਤ ਮਾਏ ਦੁਨੀ ਤਾਕਤਦਾਰ ਬੜੀਆਂ ਆਈਆਂ, ਉਹ ਜਿੰਨਾ ਕਿ ਟੋਟੇ 'ਚ ਬਹਿਲੇ ਇਲੇ ਕੁ ਉਹਦੇ 'ਚ ਬਹਿੰਦੇ ਸੀ, ਉਦੋਂ ਇਹ ਹੈ ਨਹੀਂ ਇਸ ਤਰ੍ਹਾਂ ਦੀਆਂ। ਉਹ ਭਾਈ ਫਿਰ ਆਣ ਕੇ ਜਿਸ ਵੇਲੇ ਨਾ ਲੋਕ ਗਾਂਹ ਜਿਹੜੇ ਭੱਜ ਗਏ ਹੋਏ ਨਾ, ਉਹਨਾਂ ਨੇ ਇਸ਼ਾਰਾ ਕਰਿਆ ਪਿਛਾੜ ਜਾਓ, ਉਹਨਾਂ ਨੇ ਉਹ ਸਾਰੀਆਂ ਨੂੰ ਲੈ ਗਏ ਗਾਂ।
ਹੁਣ ਉੱਥੇ ਮੁੜ ਨਹੀਂ ਸੀ ਸਕਦੀਆਂ। ਉਹ ਫਿਰ ਅੱਗੇ ਜਾ ਕੇ ਕਲਰ 'ਚ ਗਏ ਨਾ, ਮੀਲ ਸਾਰਾ ਪੈਂਦਾ ਗਾਂ, ਜਦੋਂ ਪਿੱਛੋਂ ਸਾਰੀਆਂ ਉੱਧਰ ਚਲੇ ਗਈਆਂ, ਉਹ ਸਿੱਧੀਆਂ ਐ ਮੁੜਦੇ ਆਏ ਨੇ, ਆਣ ਕੇ ਤੇ ਅੱਧ ਕੰਪ ਦੇ ਵਿੱਚ ਅੱਧੀ ਉੱਧਰ ਦੇ ਖਲੋ ਗਈਆਂ ਨੇ। ਅਸੀਂ ਇਸ ਤਰ੍ਹਾਂ ਲੱਗ ਗਏ ਸਾਂ। ਅੱਛਾ ਜੀ। ਸੜਕ ਦੇ ਲਾਗੇ ਜਿਹੜੇ ਅਸੀਂ ਲਾਗੇ ਸੀ ਨਾ, ਅਸੀਂ ਤੇ ਭਾਈ ਪਹਿਲੇ ਕੁਝ ਕੱਜ ਲਿਆ, ਕੁਝ ਕੱਜ ਕੇ ਵੀ ਇੱਕਦਮ ਹੀ ਨਾ ਇਹ ਦੁਨੀਆ ਪੈ ਜਾਣਾ, ਵਿੱਚ ਚੜਿਆ ਨਹੀਂ ਜਾਣਾ, ਕੋਈ ਮਰੇਗਾ ਕੋਈ ਕਿਵੇਂ ਹੋਵੇਗਾ। ਘਲਿਆਰ ਕੇ ਜਿਸ ਸਾਡੇ ਸਾਹਮਣੇ ਇਸ ਤਰ੍ਹਾਂ ਨਾ ਉਹਨਾਂ ਨੇ ਬਾਰੀ ਖੋਲ੍ਹ ਦਿੱਤੀ ਆ। ਚਲੋ ਲੈ ਵੀ ਅਸੀਂ ਤੇ ਅੱਗੇ ਇਤਿਹਾਸ ਮਾਰੀਏ, ਸਾਰੇ ਕੱਜ ਬਾਜ ਨੇ ਵੜ ਗਏ ਅਸੀਂ ਵਿੱਚ। ਜਿਹੜੇ ਜਿਹੜੇ ਲਾਗੇ ਸੀ ਨਾ ਉਹ ਤੇ ਭਾਈ ਗੱਡੀਆਂ ਭਰ ਗਈਆਂ। ਇੱਕ ਹਿੱਸਾ ਉੱਧਰ ਗੱਡੀ ਉਹਨੇ ਖਿੱਚਿਆ, ਇੱਕ ਇਹਨੇ ਖਿੱਚਿਆ, ਵਿੱਚ ਅਜੇ ਬੜੀ ਖਲਕਤ ਸੀ ਵਿੱਚ ਘਰ। ਉਹ ਭਈ ਫਿਰ ਜਿਸ ਵੇਲੇ ਭਰ ਗਈਆਂ ਫਟਾਫਟ, ਦੇਰ ਹੀ ਨਹੀਂ ਲੱਗਦੀਆਂ, ਤੋਰੀਆਂ ਨੇ ਉੱਥੇ ਅੰਬਰਸਰ ਆ ਕੇ ਡੱਕੀਆਂ ਗਈਆਂ। ਉੱਥੇ ਆਇਆ ਤੇ ਆਖਿਆ ਵੀ ਖਰਾਬ ਹੈ। ਅੰਬਰਸਰ ਦੇ ਨਾਲੋਂ ਕੰਧਾਂ ਦੇ ਸੜਕ ਜਾਂਦੀ ਹੈ, ਪਾਸੇ ਉਹਦੀ ਗੋਲਾ ਲੰਘਦਾ ਸੀ। ਤੇ ਉਹ ਭਾਈ ਜੀ ਫਿਰ ਪਤਾ ਨਹੀਂ ਉੱਥੇ ਕੀ ਗੱਲਬਾਤ ਇਹਨਾਂ ਦਾ, ਉਹਨਾਂ ਨੇ ਜੋੜ ਮੇਲਾ ਕੀਤਾ ਸੀ ਪਈ ਦਾ। ਤਾਂ ਉਹ ਫਿਰ ਉਸ ਆਖਿਆ ਭਾਈ ਜੀ ਜਿਹੜਾ ਡਿਊਟੀ ਲੱਗੀ ਸੀ ਜਿਹਦੀ, ਉਸ ਆਖਿਆ ਭਾਈ ਜੀ ਇਹ ਮੇਰੀ ਆ ਡਿਊਟੀ ਲੱਗੀ। ਤੇ ਅਗਲੇ ਨੇ ਆਹੋ ਫੌਜ ਦਾ ਹੀ ਸੀ ਨਾ, ਉਹ ਹੈਗਾ ਸੀ, ਉਹ ਵੀ ਮੇਜਰ ਸਿੱਖ ਸੀ, ਅਫਸਰ ਹੀ ਸੀ। ਉਸ ਆਖਿਆ ਭਾਈ ਜੀ ਇਹ ਬੜੀ ਸਖਤੀ ਜੇ ਤੇ ਹੁਣ ਨਾ ਕਰੋ, ਇਹ ਤੁਸੀਂ ਇੱਧਰ ਤੇ ਬੜੀ ਛੇਤੀ ਖੁਸ਼ੀ ਨਾਲ ਮਾਰਦੇ, ਤੇ ਜਿਹੜੇ ਤੁਹਾਡੇ ਨੇ ਉੱਧਰ ਉਹਨਾਂ ਦਾ ਨਹੀਂ ਤੁਹਾਨੂੰ ਪਤਾ, ਉਹਨਾਂ ਨੂੰ ਉਹ ਮਾਰ ਦਿੰਦੇ ਨੇ, ਉਹਨਾਂ ਨੂੰ ਉਹ ਮਾਰੀ ਆਉਂਦੇ ਨੇ। ਫਿਰ ਉਹ ਸਮਝਾਇਆ ਤੇ ਉਹਨਾਂ ਨੇ ਆਖਿਆ ਲੈ ਜਾਓ ਪਿਛਾੜ ਜਾਓ, ਪਿਛਾੜ ਗਏ ਉੱਥੋਂ ਜੇ ਚਲੇ ਨਾ ਤੇ ਸਾਰੇ ਕੰਮਣ ਵੀ ਜਿਹੜੀ ਇੱਥੇ ਡੱਕੀਆਂ ਗਈਆਂ ਖਲੋਤੀਆਂ ਨੇ ਖੈਰ ਨਹੀਂ ਗਈ, ਇਹ ਨਹੀਂ ਬਾਈਦੇ। ਲਓ ਜੀ ਉਹ ਫਿਰ ਜਿਸ ਵੇਲੇ ਛਿੜਕਿਆ ਫਿਰ ਤੋਂ ਤੋਰੀਆਂ ਤੋੜ ਆ ਕੇ ਫਿਰ ਛਾਉਣੀ ਖਲੋਤੀਆਂ ਮੀਆਂ ਮੀਰ ਦੀ ਛਾਉਣੀ, ਉੱਥੇ ਆਣ ਕੇ ਉਹਨਾਂ ਨੇ ਲਾਏ ਉੱਥੇ ਕੰਪ ਕੁੰਪ ਲਾਏ। ਦੂਜੇ ਫਿਰ ਜਿਹੜੇ ਨੇ ਦੂਜਾ ਇੱਕ ਫੇਰਾ ਹੋਰ ਇਹਨਾਂ ਲਾਇਆ, ਬਾਕੀ ਫਿਰ ਰੇਲ ਨੇ ਟੋਏ। ਜਿਹੜੀ ਗੱਡੀ ਉਹ ਸਾਡੇ ਸਾਹਮਣੇ ਗਈ ਸੀ ਰੇਲ, ਉਹ ਡੇਰੇ ਡੱਕੀ ਗਈ, ਉੱਥੇ ਉਹਨਾਂ ਕੁੜੀਆਂ ਡੱਕ ਗਿਆ, ਬੜਾ ਨੁਕਸਾਨ ਕੀਤਾ। ਤੇ ਉਧਰੋਂ ਇਹਨਾਂ ਡੱਕ ਲਈ ਤੇ ਉਹਨਾਂ ਦੀ ਗੱਡੀ ਇੱਥੇ ਸ਼ੇਖੂਪੁਰੇ ਅਸੀਂ ਆ ਗਏ, ਉਹ ਤੋਂ ਸ਼ੇਖੂਪੁਰੇ ਡੱਕੀ ਫਿਰ ਬੜੀ ਭਰੀ ਤੇ ਤਰਲੇ ਤੇ ਮਿੰਨਤਾਂ, ਸਾਨੂੰ ਪਾਣੀ ਦਾ ਘੋਟੀ, ਉਹ ਮੂਤਰ ਗਈ ਸਾਨੂੰ ਪਿਆ ਦਿਓ। ਉਹ ਤੋਂ ਮੈਂ ਦਿਨ ਲੱਗਾ, ਸਾਉਣ ਭਾਦਰੋਂ ਦੇ ਦਿਨ ਸੀ ਤੇ ਤਰੇ ਲੱਗੇ ਤੇ ਮੈਂ ਇਸ ਤਰ੍ਹਾਂ ਲਾਗੋ ਮਹਿਣੀ ਵਗਦੀ ਸੀ। ਤੇ ਉਹ ਆਂਦੇ ਜਿਹੜਾ ਕੋਈ ਜਾਵੇ ਇੱਥੋਂ ਪਾਣੀ ਭਰ ਕੇ ਦੇ, ਬਾਲ ਰੋਣ ਤੇ ਸਿਆਣੇ ਰੋਣ। ਇਹ ਫਿਰ ਇੱਧਰੋਂ ਜਿਹੜੇ ਬੰਦੇ ਨੇ ਇਹਨਾਂ ਦੇ ਵੀ ਡੱਕੀ ਤੇ ਫਿਰ ਵਾਇਰਲੈਸਾਂ ਫਿਰ ਉੱਧਰ ਹੀ ਕਰਦੇ ਸੀ। ਇਹ ਫਿਰ ਜਿਹੜੇ ਸਿੱਖ ਨੇ ਰੋਏ ਪੇਟੇ ਨੇ, ਉਹ ਤੁਸੀਂ ਇੱਧਰ ਲੱਗੇ ਹੋ ਸਾਡੀ ਤੇ ਉੱਧਰ ਸਾਨੂੰ ਇੱਕ ਨੂੰ ਵੀ ਨਹੀਂ ਆਉਣ ਦਿੰਦੇ। ਉਹ ਤਾਂ ਫਿਰ ਵੀ ਭੱਜੇ ਨੇ ਸੇ ਬਾਲੇ ਨੇ, ਕੋਈ ਆ ਹੀ ਜਾਣਗੇ ਤੇ ਸਹੀ ਕਿੱਧਰ ਨੂੰ ਜਾਵਾਂਗੇ। ਇਹ ਫਿਰ ਉਹਨਾਂ ਨੇ ਡੱਕੇ ਡੁਕੇ ਤੇ ਤਾਂ ਭਾਈ ਜੀ ਇਹ ਆਏ। ਇਹ ਸਿੱਖ ਵੀ ਬੜੀ ਉਤਰੀ ਕੌਮ ਸੀ ਤੇ ਲੱਭਾ ਇਹਨਾਂ ਨੂੰ ਹੁਣ ਰੋਂਦੇ ਫਿਰਦੇ ਨੇ। ਇਹ ਆਂਦਾ ਜੀ ਸਾਡੀ ਇਹ ਹਕੂਮਤ ਹੋਵੇਗੀ। ਕਿੰਨੇ ਕੁ ਦਿਨਾਂ 'ਚ ਉੱਥੋਂ ਪਾਕਿਸਤਾਨ ਪਹੁੰਚੇ, ਕਿੰਨੇ ਕੁ ਦਿਨ ਲੱਗ ਗਏ ਉੱਥੋਂ ਆਉਣ ਤੇ ਇੱਧਰ? ਪਿੰਡ ਜਦੋਂ ਉਜਾੜੇ, ਹਾਂ ਉਹਦੇ ਉਹੀ ਜਦੋਂ ਉੱਥੋਂ ਨਿਕਲੇ ਪਿੰਡੋਂ 15 ਦਿਨਾਂ 'ਚ 15 ਦਿਨਾਂ 'ਚ ਪਾਕਿਸਤਾਨ ਦੇ ਬਾਰਡਰ ਕੰਪਾ 'ਚ ਹੀ ਰਹੇ। ਇੱਥੋਂ ਤੇ ਫਿਰ ਜਦੋਂ ਚੁੱਕਿਆ ਉਹਨੂੰ ਤੇ ਪਾਕਿਸਤਾਨ 'ਚ ਆ ਗਏ, ਲਾਹੌਰ ਆਣ ਸੁੱਟਿਆ। ਲਾਹੌਰੋਂ ਫਿਰ ਤੀਸਰੇ ਦਿਨ ਆਵਾਮ ਬੜੀ ਸੀ ਉੱਥੇ ਵਰਗੇ ਗੁੜੀ। ਤੁਸੀਂ ਸਾਰੇ ਹੀ ਆ ਗਏ ਉੱਥੋਂ? ਕੋਈ ਸ਼ੀਤ ਨਹੀਂ ਹੋਇਆ ਤੁਹਾਡੇ ਘਰ ਦਾ? ਅੱਲੇ ਦਾ ਰਹਿਮ ਕਰੇ, ਸਾਡੇ ਪਿੰਡ ਦੇ ਵਿੱਚੋਂ ਕੋਈ ਨਹੀਂ। ਸਾਡੇ ਰਿਸ਼ਤੇਦਾਰਾਂ ਵੀ ਸਾਰੇ ਮੁਕੰਮਲ ਸਾਰੇ ਪਹੁੰਚ ਗਏ ਇੱਧਰ? ਸਭ ਸਾਡੇ ਅੱਲਾ ਦੇ ਰਿਸ਼ਤੇਦਾਰਾਂ 'ਚ ਵੀ ਨੁਕਸਾਨ ਨਹੀਂ ਹੋਇਆ ਕਿਸੇ ਤੋਂ, ਸਾਰੇ ਆ ਗਏ ਇੱਧਰੋਂ। ਗੁਰਦਾਸਪੁਰ ਦੇ ਵਿੱਚ ਸਾਡੇ ਨਾਨਕੇ ਸੀ ਉੱਧਰ, ਤੇ ਉਹ ਮਤਲਬ ਆ ਵੀ ਸਾਰੇ ਆਪਣਾ ਮਾਨ ਆ ਗਏ। ਉਹ ਆਏ ਉੱਧਰੋਂ ਦੀ ਰਾਵੀ ਲੰਘ ਗਏ ਤੇ ਫਿਰ ਆਪਣਾ ਨਾਰੋਵਾਲ ਵੱਲੋਂ ਦੀ ਉੱਧਰ ਹੀ ਸੀ ਨਾ, ਤੇ ਉਹ ਉੱਧਰੋਂ ਦੀ ਆ ਗਏ। ਅਸੀਂ ਤੇ ਫਿਰ ਇੱਧਰ ਦਾ ਗੱਡੀਆਂ 'ਤੇ ਆ ਗਏ। ਬੜੀ ਮੁਸੀਬਤਾਂ ਪਈ, ਤੋਬਾ ਤੋਬਾ। ਤਾਂ ਫਿਰ ਇੱਥੇ ਆਣ ਕੇ ਸ਼ੁਰੂ ਇੱਥੇ ਰਹਿ ਰਹੇ ਪਿੰਡ 'ਚ?
ਉੱਥੋਂ ਫਿਰ ਅਸੀਂ ਸਾਨੂੰ ਸ਼ਿਫਟ ਹੋਈ ਨਾ ਸ਼ੇਖੂਪੁਰੇ ਲਾਹੌਰੋਂ। ਲਾਹੌਰ ਆ ਗਏ ਤੇ ਫਿਰ ਇੱਥੇ ਆਪਣਾ ਕਚਹਿਰੀਆਂ 'ਚ ਇੱਥੇ ਕਿ ਸਾਡਾ ਕੰਮ ਬੜਾ ਇੱਥੇ ਬੜਾ ਸੁੱਖ ਹੋ ਗਿਆ। ਆ ਗਏ ਸਾਨੂੰ ਮਤਲਬ ਉਧਰੋਂ ਖਾਣ ਪੀਣ ਨੂੰ ਵੀ ਲੱਭ ਜੇ, ਬਾਲਣ ਬੋਲਣ ਵੀ ਲੱਭ ਲਏ ਤੇ ਲਾਹੌਰ ਨਹੀਂ ਸੀ ਲੱਭਦੀ ਕੋਈ ਵੀ। ਜਿੱਦਣ ਅਸੀਂ ਗਏ ਹਾਂ 2 ਟਰੱਕ ਆਏ ਨੇ ਰੋਟੀਆਂ ਦੇ ਭਰੇ। ਉਹ ਪਤਾ ਨਹੀਂ ਲੱਗਾ ਕਿੱਧਰ ਨੂੰ ਗਏ। ਉਹਦਾ ਪਤਾ ਨਹੀਂ ਲੱਗਾ, ਜਿੱਥੇ ਸਾਡੇ ਲਾਗੇ ਹੀ ਆਣਗੇ ਕਿ ਜਿੱਥੇ ਬੈਠੇ ਉੱਥੋਂ ਦੀ ਉਹਨੇ ਅਗਾਂਹ ਲੰਘਣ ਹੀ ਨਹੀਂ ਦਿੱਤੇ ਥੱਬਿਆਂ ਤੇ ਭੁੱਖੇ ਵਾਮ ਸੀ ਭੁੱਖੇ। ਮੈਂ ਸਰਕਾਰ ਆ ਜਿਸ ਵੇਲੇ ਖਲੋਤੀ ਆ ਨਾ ਉਸੇ ਵੇਲੇ ਮੈਂ ਨਾ ਮਗਰਲੇ ਪਾਸੇ ਭੱਜ ਕੇ ਹੋ ਗਿਆ। ਉਹ ਉੱਤੇ ਇੱਕ ਵਾਰ ਆਉਂਦਾ ਸੀ, ਉਹ ਖਲੋ ਜਾ ਮੈਨੂੰ ਉੱਤਰ ਲੈਣ ਦੇ। ਉਹ ਮੈਂ ਕਿਹਾ ਉਹਦਾ ਫੜਾ, ਮੈਂ ਸਾਰੇ ਫੜਾਨਾ। ਉਹ ਭਾਈ ਉੱਤੇ ਥਾਂ ਲਾਈਆਂ ਸੀ ਗਟਰ ਜਾਏ, ਉਹ ਪੱਲੇ ਉਹਨੇ ਮੈਨੂੰ ਫੜਾਇਆ, ਮੈਂ ਸਾਰਾ ਪੜ ਕੇ ਇਕੱਲਾ ਲਾ ਕੇ ਨਿਕਲ ਗਿਆ। ਉੱਥੇ ਲਾਗੇ ਹੀ ਸਾਂ। ਉਹ ਫਿਰ ਆਪਣੇ ਜੀਆਂ ਦੇ ਵਿੱਚ ਜਾ ਕੇ ਮੈਂ ਕਿਹਾ ਲੈ ਤੁਸੀਂ ਸੰਭਾਲੋ ਬਥੇਰਾ। ਫਿਰ ਉੱਥੇ ਦਾ ਦੋ ਫੇਰੇ ਮੇਰੇ ਲੱਗੇ ਲਾ ਕੇ ਬਥੇਰੇ ਲਾਏ। ਉਹ ਭਾਈ ਜੀ ਟਰੱਕ ਨੂੰ ਇਹਨੇ ਜਿੰਨਾ ਚਿਰ ਗੱਲ ਕਰਦੇ ਨੂੰ ਖਾਲੀ ਵੀ ਹੋ ਗਿਆ। ਉਹ ਦੂਜਾ ਟਰੱਕ ਸੀ ਉਹਨੇ ਪਿਛੜਿਆਂ ਨੇ ਲਾ ਲਿਆ। ਬਾਕੀ ਵੇਖਣਾ ਅਸਾਂ ਫਿਰ ਉਹਨਾਂ ਨੂੰ ਨਾ ਜਿਹੜੇ ਆਪਣੇ ਲਾਗੇ ਸੀ ਫਿਰ ਸਾਰਿਆਂ ਨੂੰ ਵੰਡਿਆ। ਵੰਡ ਕੇ ਫਿਰ ਰੋਟੀ ਨੂੰ 2 ਰੋਟੀਆਂ ਦਾਈਆਂ ਕੀਤੀਆਂ। ਲਾਂਬੇ ਵੀ ਭੱਜੇ ਹੁਣ ਭਈ ਕੀ ਕਰੀਏ ਅਸੀਂ ਹੁਣ, ਕਿਹੜੀ ਵੀ ਸਾਡੇ ਕੋਲ ਗੱਡੀ ਆ ਜਿਹੜੀ ਉਹ ਭਈ ਉਹਨਾਂ ਨੂੰ ਦਿੱਤੀ, ਖਾਧੀ ਪੀਤੀ। ਉਹ ਤਾਂ ਫਿਰ ਸਿੱਧੇ ਆ ਗਏ ਬੱਬਰਾ ਪਿੰਡ 'ਚ। ਨਹੀਂ ਉਹ ਤੋਂ ਫਿਰ ਨਾ ਦੂਜੇ ਦਿਨ ਫਿਰ ਸ਼ਿਫਟ ਕੀਤੀ ਭਈ ਜਿਹੜੇ ਗੱਡੀਆਂ 'ਚ ਆਏ ਨਾ, ਇਹ ਤਾਂ ਸਾਰਾ ਅੰਮ੍ਰਿਤਸਰ ਹੀ ਸੀ ਨਾ, ਇੱਧਰ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੂਜੇ ਇੱਧਰ ਦੇ ਜਿਹੜੇ ਇਹਨਾਂ ਨੂੰ ਆਰਡਰ ਫਿਰਦੇ ਸ਼ੇਖੂਪੁਰੇ ਜਾਓ। ਇੰਨੀ ਮਤਲਬ ਹੈ ਵੀ ਇੰਨੀ ਆਵਾਮ ਜਾਵੇ। ਸ਼ੇਖੂਪੁਰੇ ਗਏ, ਉਹ ਕਚਹਿਰੀਆਂ ਬਥੇਰੀਆਂ ਭਰ ਗਈਆਂ ਭਾਈ ਉੱਥੇ। ਉੱਥੇ ਰਹੇ 3 ਦਿਨ 'ਚ। ਉੱਥੋਂ ਫਿਰ ਆਰਡਰ ਇਹਨਾਂ ਨੇ ਕੀਤਾ ਸੀ ਗਾਂਵ ਦੇ ਪਿੰਡਾਂ ਦੇ ਪਟਵਾਰੀ ਗਰਦੌਰ, ਇਹਨਾਂ ਦੀਆਂ ਡਿਊਟੀਆਂ ਲਾਈਆਂ ਸੀ ਵੀ ਇਹਨਾਂ ਨੂੰ ਮਹਾਜਰਾਂ ਨੂੰ ਪਿੰਡਾਂ ਦੇ ਵਿੱਚ ਵਾੜੋ ਅਤੇ ਆ ਕੇ ਜ਼ਮੀਨਾਂ ਦਿਓ। ਇਹ ਪਈ ਅਸੀਂ ਉੱਥੋਂ ਫਿਰ ਨਾ ਕਚਹਿਰੀਏ 'ਚੋਂ ਤੀਸਰੇ ਚੌਥੇ ਦਿਨ ਉੱਥੋਂ ਆਈ ਆ ਪਿੰਡ ਮਦਾਰ ਆ। ਆਹੋ ਇੱਥੇ ਮਦਾਰ ਆਏ। ਮਦਾਰ ਉਹਨਾਂ ਨੇ ਆਖਿਆ ਅੱਗੇ ਆਏ ਅਤੇ ਇੱਥੇ ਨਾ ਪਿੰਡ ਸੀ ਉਹ ਘਰੇ ਖੱਤਰੀਆਂ ਦਾ ਸਾਰਾ ਹੀ, ਨਾ ਵਿਹੜਾ ਕਿਸੇ ਦਾ, ਨਾ ਕੋਈ ਚੁਬਾਰੇ ਚਬੂਰੇ ਉਹਦਾ ਪੂਰਾ। ਉੱਥੇ ਅਸੀਂ ਰਹੇ 8 ਦਿਨ ਮਦਾਰ। ਉੱਥੋਂ ਫਿਰ ਉਹਨਾਂ ਨੇ ਆਪਣਾ ਸ਼ਿਫਟ ਉਹਨਾਂ ਨੇ ਕੀਤੀ। ਉਸ ਆਖਿਆ ਵੀ ਜਿੰਨਾ ਰਹਿਣਾ ਇੱਥੇ ਰਹੋ, ਜਿੰਨਾ ਇਹਨੇ ਵਾਧੂ ਨੇ ਅਤੇ ਤੁਹਾਨੂੰ ਕੜਿਆਲ ਪਿੰਡ ਆ ਕੜਿਆਲ ਉੱਥੇ ਚਲੋ। ਉਹਨਾਂ ਆਖਿਆ ਵੀ ਐਵੇਂ ਨਹੀਂ ਤੁਰੇ ਫਿਰਨਾ, ਪਹਿਲੋਂ ਵੇਖ ਕੇ ਪਤਾ ਕਰਕੇ ਤੋਂ ਜਾਈਏ, ਅੱਗੇ ਜਾ ਕੇ ਤੇ ਭਰਿਆ ਹੁੰਦਾ। ਉਹ ਜਿਸ ਵੇਲੇ ਇੱਥੋਂ ਵਿੱਚੋਂ ਬੰਦੇ ਗਏ 4 ਆਏ ਅਤੇ ਇੱਥੇ ਵੇਖਿਆ ਅਤੇ ਉਹਨਾਂ ਆਖਿਆ ਭਾਈ ਇੱਥੇ ਤਾਂ ਅੱਗੇ ਹੀ ਪੁਰ ਹੋ ਗਿਆ। ਉਹਨਾਂ ਫਿਰ ਨਾ ਉੱਥੋਂ ਹੀ ਬੰਦਾ ਇੱਕ ਇੱਥੇ ਉਹ ਆਖਣ ਲੱਗਾ ਵੀ ਆ ਪਟਵਾਰੀ ਜੇ ਤੁਹਾਡਾ ਉਹ ਹਲਕੇ ਦਾ ਉੱਧਰ ਫਿਰਦਾ, ਉਹਨੂੰ ਪੁੱਛੋ ਪਿੰਡ ਬੱਬਰ ਇਸ ਵਕਤ ਖਾਲੀ ਪਿਆ ਹੈ, ਉੱਥੇ ਇੱਕ ਚਿੜੀ ਵੀ ਨਹੀਂ ਗਈ। ਲਓ ਜੀ ਅਸੀਂ ਅਤੇ ਉੱਥੋਂ ਫਿਰ ਸਿੱਧੇ ਹੀ ਆਏ ਪੈਲੀਆਂ ਦੇ ਵਿੱਚ। ਉਹ ਕੀ ਤਾਂ ਇੱਥੇ ਆਣ ਵੜੇ ਹੈ ਉਹ ਮੋਇਆ ਦੇ ਥਾਂ ਇੱਥੇ ਛੁਰਕ ਸੀ, ਕੱਚੇ ਪੈਲੀਆਂ ਦੀਆਂ ਵੱਟਾਂ ਹੀ ਆਈਆਂ ਸੀ। ਅੱਛਾ ਬਾਬਾ, ਇੱਥੇ ਆਣ ਕੇ ਹੁਣ ਕਿਹੜੇ ਘਰ 'ਚ ਤੁਸੀਂ ਰਹਿ ਰਹੇ ਹੋ? ਸਿੱਖਾਂ ਦੇ ਘਰ ਸੀ, ਕੋਈ ਪਤਾ ਜੀ ਕਿਹੜੇ ਘਰ? ਤੇ ਸਾਰੇ ਘਰ ਸਿੱਖਾਂ ਦੇ। ਦਰਬਾਰਾ ਸਿੰਘ ਆ ਜਿਹੜੇ ਮਕਾਨ ਸਾਡੇ ਆ ਨਾ। ਦਰਬਾਰੇ ਸਿੰਘ ਆਹ ਪਹਿਲੋਂ ਇਹ ਘਰ ਤੁਹਾਡੇ ਕੋਲ ਘਰ? ਪਹਿਲੋਂ ਤਾਂ ਇੱਥੇ ਚਬਾਰਾ ਸੀ, ਇਹਦੇ 'ਚ ਆਇਆ ਹੋਇਆ ਨਰੈਣ ਸਿੰਘ ਦਾ ਸੀ। ਇਹ ਤੋਂ ਫਿਰ ਨਾ ਸਾਡਾ ਦਾਦਾ ਆਉਂਦਾ ਸੀ ਬਾਹਰ ਆ, ਬਾਹਰ ਦੀ ਬੰਦਾ ਰਾਖੀ ਕਰੇ ਕਿ ਉਹ ਘਰ ਦੀ ਕਰੇ। ਬਾਬਾ ਇੱਥੇ ਜਿਹੜੀ ਤੁਹਾਡੀ ਹੁਣ ਪੈਲੀ ਜਿਹੜੀ ਉਹ ਪੈਲੀ ਖੂਹ ਦਾ ਨਾਮ ਦੱਸਣਾ? ਤਖਤੂ ਵਾਲਾ ਉੱਥੇ ਹੁਣ ਤਖਤੂ ਵਾਲਾ ਵਾ। ਉੱਥੇ ਹੁਣ ਤੈਨੂੰ ਪਤਾ ਵਾ ਕਈ ਆ ਕੋਈ ਪੈਲੀ ਵਾਲਾ ਕੋਈ ਪਤਾ ਲੱਗਾ ਇਹ ਉਹ ਦੱਸਦਾ ਕਿ ਉਹ ਤਖਤ ਵਾਲਾ ਖੂਹ ਹੈ ਨਾ, ਬਾਬਾ ਅਬਦਲ ਦੇ ਕੀਤਾ ਸੀ ਇਹ ਇੰਟਰਵਿਊ। ਉਹ ਕਹਿ ਰਿਹਾ ਸੀ ਕਿ ਚੈਨ ਸਿੰਘ ਤੇ ਉਹ ਜਿਹੜਾ ਸਰਦਾਰਾ ਸਿੰਘ ਨਹੀਂ, ਤਖਤ ਵਾਲਾ ਖੂਹ ਉਹਨਾਂ ਦਾ ਸੀ।
ਬਸ ਫਿਰ ਇਹ ਤੁਹਾਡੇ ਕੋਲ ਪੈ ਲਈ ਉਹ ਤਾਂ ਹੁਣ ਗੱਲ ਨਹੀਂ ਸੀ ਹੋਈ। ਉਹਨੂੰ ਪੁੱਛਦੇ ਵੀ ਤਖਤੂ ਵਾਲੇ ਦੇ ਚੜ੍ਹਦੇ ਪਾਸੇ ਸਾਡੇ ਕੋਲ ਆ, ਦੱਖਣਲੇ ਪਹਾੜਲੇ ਪਾਸੇ ਗੁਜਰਾ ਕੋਲ ਆ, ਹਨੀਫ ਕੇ ਲੰਬਰ ਆ ਨਾ, ਤੇ ਇਧਰ ਦੱਖਣਲੇ ਪਾਸੇ ਹੈਗਾ ਵੱਡਾ ਖੂਹ, ਇੱਧਰ ਦੀਆਂ ਲੱਗੀਆਂ। ਉਹ ਤੇ ਫਿਰ ਗੱਲ ਆਮ ਹੁੰਦੀ ਵੀ ਤਖਤੂ ਵਾਲਾ ਵਾ ਅੱਗੇ ਲਾਗੇ ਵੱਡਾ ਖੂਹ ਆ। ਵੱਡਾ ਖੂਹ ਆ ਵਾ ਨਾ ਜਿੱਥੇ ਕੰਬੋਜ ਰਹਿੰਦੇ ਨੇ, ਉਹ ਖੂਹ ਵਗਦੇ ਸੀ। ਵੱਡਾ ਖੂਹ ਇੱਥੇ ਦੋ ਵਗਦੇ। ਤੁਸੀਂ ਤਖਤ ਵਾਲੇ ਆਏ, ਤਖਤ ਵਾਲਾ ਚੱਲਦਾ ਸੀ ਖੂਹ ਉਦੋਂ? ਚੱਲਦਾ ਅਸੀਂ ਤੇ ਕਈ ਉਹਦਾ ਬਾਬਾ ਅਸੀਂ ਤੇ 10-20 ਸਾਲ ਚਲਾਉਂਦੇ ਰਹੇ ਆ। ਅੱਛਾ ਜੀ। ਵੱਡਾ ਖੂਹ ਉਹਨੂੰ ਇਹਦੇ ਨਾਂ ਵੱਡਾ ਖੂਹ। ਇੱਥੇ ਦੋ ਖੂਹ ਸੀ, ਅੱਛਾ, ਇੱਕ ਇੱਥੇ ਆ ਤੇ ਇੱਕ ਉਹ ਉੱਥੇ ਕਰਕੇ ਆ। ਉਹ ਵੀ ਦੋਵੇਂ ਵਗਦੇ ਸੀ। ਅੱਛਾ ਜੀ। ਅੱਗੇ ਉਹ ਨਸੀਰੇ ਵਾਲਾ ਉਹ ਵੀ ਚੱਲਦਾ ਸੀ। ਹੈ ਇੱਕੋ ਹੀ। ਮੈਂ ਸੁਣਿਆ ਦੋ ਖੂਹ ਸਨ। ਉਹ ਬਾਬਾ ਨਹੀਂ, ਇੱਕ ਤੇ ਉਹ ਡੱਲ ਸੀ ਪਈ, ਉਹ ਪਗੜੀ ਬੇਬਾਦ ਹੋਈ, ਅੱਛਾ ਅੱਗੋਂ ਫੇਰ ਨਵਾਂ ਲੱਗਾ ਸੀ। ਅੱਛਾ ਉਹ ਸੀ, ਉਹ ਥੋੜਾ ਦੇਰ ਹੀ ਚੱਲਿਆ। ਅੱਛਾ, ਅੱਗੋਂ ਫਿਰ ਆ ਗਏ ਸਿੱਧੇ ਬੇਰ ਵਾਲੇ ਖੂਹ ਸੀ। ਅਜੇ ਉਹਨਾਂ ਨੇ ਖੂਹ ਚਾਲੂ ਕਰਕੇ ਤੇ ਛੱਡ ਦਿੱਤਾ ਸੀ। ਉਹਦਾ ਪਾਣੀ ਨਹੀਂ ਚੰਗਾ ਨਿਕਲਿਆ, ਅੱਛਾ ਕੌੜਾ ਸੀ। ਹਾਂ ਅੱਛਾ, ਵਗਦਾ ਤੇ ਹਿਸਾਬ ਦਾ ਉਹੀ ਸੀ ਨਾ। ਅੱਗੇ ਆ ਗਿਆ ਅੱਛਾ ਐਵੇਂ ਤੇ ਵਿੱਚ ਖੂਹ ਵਗਦਾ ਸੀ। ਅੱਛਾ ਇੱਥੇ ਵੀ ਕੋਈ ਖੂਹ ਸੀ? ਇੱਥੇ ਵੀ ਹੈਗਾ, ਇੱਕੋ ਹੀ ਖੂਹ ਸੀ। ਡੱਲਾ ਘਰੇ ਇੱਕ ਤੇ ਦੋ ਪਈਆਂ ਸੀ। ਬੋਰਡ ਇੱਥੇ ਆ ਨਾ? ਆਹੋ, ਕਿੰਨੇ ਛੋਟੇ ਜਿਹੇ ਬੋਰਡ। ਕਿੰਨੇ ਬੋਰਡ ਪਿੱਪਲ ਵੀ ਆਏ ਸੁਣੇ ਇੱਥੇ ਕੋਈ? ਉਹ ਯਾਰ ਹੈਗੇ ਸੀ, ਹੁਣ ਉਦੋਂ ਦਾ ਕੀ ਉੱਥੇ ਖਿਆਲ ਆ। ਕਈ ਜੰਮੇ ਤੇ ਕਈ ਮਰੇ। 3 ਬੋਰਡ ਸਨ। ਆਹੋ ਇੱਕ ਪਿੱਪਲ ਸੀ ਬੜਾ ਵੱਡਾ ਆਹ, ਪੁਰਾਣਾ। ਉਦੋਂ ਫਿਰ ਲਾਂਦੇ ਆ ਜੋ ਚੜਿਆ ਆ ਲਾਂਦੇ ਪਾਸੇ, ਇਹ ਜੱਬੋ ਵਾਲਾ ਤੇ ਹਲਵਾਰ ਵਾਲਾ। ਆਹੋ, ਇਹ ਸਾਰੇ ਖੂਹ। ਇੱਥੋਂ ਆ ਕੇ ਤੇ ਫਿਰ ਅੱਗਾ ਆ ਗਿਆ ਮੈਰੇ ਵਾਲਾ, ਜਿੱਥੇ ਜੰਮੂ ਵਾਲੇ ਵਸਦੇ ਨੇ। ਹਾਂ, ਉਹ ਖੂਹ ਸੀ ਉਹਦਾ ਕੀ ਨਾਂ ਸੀ? ਮੈਰੇ ਵਾਲਾ। ਮੇਰੇ ਵਾਲਾ ਖੂਹ ਆ ਗਿਆ? ਆਹੋ, ਤੇ ਉਹ ਜਿਹੜਾ ਸ਼ਾਹਾਂ ਜਾਕਰ ਸਾਹਿਬ ਕੋਲ, ਉਹ ਕਿਹੜਾ ਖੂਹ ਸੀ? ਉਹ ਨਵਾਂ ਖੂਹ। ਉਹ ਵੀ ਨਵਾਂ ਖੂਹ ਸੀ? ਆਹੋ, ਉਹ ਤਾਂ ਨਵਾਂ ਲਾਂਦੇ ਸੀ। ਅੱਛਾ, ਤੇ ਜੱਬੋ ਵਾਲਾ ਸੀ ਇਹ। ਇੱਥੇ ਮੇਰੂ ਗੁੱਜਰ ਰਹਿੰਦਾ ਆਹੋ, ਉਹ ਵੀ ਉੱਥੇ ਵੀ ਖੂਹ ਸੀ ਕੋਈ? ਉੱਥੇ ਵੀ ਖੂਹ ਸੀ। ਉਹ ਫੂਲਾ ਸਿੰਘ, ਕਿਹੜਾ ਸਰਦਾਰ ਰਹਿੰਦਾ? ਫੂਲਾ ਸਿੰਘ ਉਹਦਾ ਨਾਂ। ਫੂਲਾ ਸਿੰਘ ਉਹਦਾ ਤਾਂ ਨਾਮ ਸੜਕ ਦੀ ਚੱਲਦਾ ਹੈ। ਨਹੀਂ, ਸੁੰਦਰ ਸਿੰਘ ਦਾ ਸੀ ਉਹ ਭਰਾ ਸੀ ਉਹਦਾ। ਉਹਦੇ ਭਰਾ ਸੀ ਸੁੰਦਰ ਸਿੰਘ ਤੇ ਆਪਣਾ ਫੂਲਾ ਸਿੰਘ। ਉਹ ਡੇਰਾ ਸੀ। ਅੱਛਾ, ਤੁਹਾਡਾ ਘਰ ਦੇ ਨਾਲ ਕਿਹਦਾ ਘਰ ਸੀ ਸਿੱਖ ਦਾ ਜਿਹੜਾ ਮੌਜੂਦਾ? ਉਹਦੇ ਲਾਤ ਤੇ ਹੋਏਗੀ ਨਾ, ਤੁਹਾਨੂੰ ਲੱਭ ਕੇ ਤੁਹਾਡਾ ਘਰ? ਸਾਡੇ ਘਰ ਦੇ ਲਾਗੇ ਕਿਸੇ ਦਾ ਵੀ ਨਹੀਂ। ਤੇਜ ਸਿੰਘ ਦਾ ਤੁਸੀਂ ਕਹਿੰਦੇ ਹੈ ਸੀ? ਉਹ ਹੈਗਾ ਸੀ ਸਾਡੋਂ ਦੱਖਣਲੇ ਪਾਸੇ। ਤੁਹਾਡੇ ਘਰਾਂ ਦੇ ਪਿਛਲੇ ਪਾਸੇ ਉਹ ਵਿੱਚ ਘਰ ਆਉਂਦੇ ਸੀ ਹਿੰਦੂਆਂ ਦੇ। ਅੱਛਾ, ਹਿੰਦੂਆਂ ਦੇ ਘਰ ਆ ਗਏ ਤੇ ਫੇਰ ਉਹਨਾਂ ਦਾ ਅੱਗੇ ਆਉਂਦਾ। ਨਾਂ ਦਾ ਨਹੀਂ ਪਤਾ ਤੁਹਾਨੂੰ? ਗੁਆਂਢੀ ਕਿਹੜਾ ਸੀ ਤੁਹਾਡਾ ਘਰ ਦੇ ਨਾਲ? ਬਾਬਾ ਫਿਰ ਵੇਖਣਾ ਹੁਣ ਨਹੀਂ ਯਾਦ ਰਿਹਾ? ਨਹੀਂ ਯਾਦ ਰਹਿ ਗਿਆ, ਐਵੇਂ ਜੀ ਝੂਠ ਮਾਰੇ ਬੰਦਾ। ਤੁਹਾਡਾ ਘਰ ਪੱਕਾ ਸੀ? ਕੱਚੇ ਸੀ ਕੱਚੇ ਸੀ? ਉਦੋਂ ਯਾਰ, ਕੱਚੇ ਸੀ। ਦਰਵਾਜ਼ਾ ਕਿਵੇਂ ਦਾ ਸੀ? ਬਾਹਰ ਵਾਲਾ ਜਾਂ ਅੰਦਰ ਕੋਈ ਦਰਵਾਜ਼ਾ ਪਤਾ ਹੈ? ਇਸ ਤਰ੍ਹਾਂ ਦੇ ਦਰਵਾਜ਼ੇ ਜਿਸ ਤਰ੍ਹਾਂ ਹੁਣ ਦੇ ਦੇਸੀ ਚੱਲ ਰਹੇ ਨੇ, ਲੱਕੜੀ ਦੇ? ਪੁਰਾਣੇ ਲੱਕੜੀਆਂ ਦੇ। ਹਾਂ। ਹੁਣ ਤੇ ਸਾਰੇ ਲੋਕਾਂ ਨੇ। ਤੁਹਾਡੇ ਮਕਾਨ ਕਿੰਨੇ ਸਨ ਘਰ ਦੇ ਵਿੱਚ? ਮਕਾਨ ਸਾਡੇ ਸਰਕਾਰ, ਅਸੀਂ ਇਕੱਠੇ ਸਾਂ। ਆਪਣਾ ਸਾਡੇ ਪਿਓ ਜਿਹੜੇ ਭਰਾ ਹੈ। ਆਹੋ, ਤੇ ਪਿਓ ਤੇ ਚਾਚਾ ਹੈ। ਆਹੋ, ਹੁਣ ਮਤਲਬ ਆ ਵੀ ਇੱਕ ਪਾਸੇ ਤੇ ਇਹ ਦੁੱਲਾ ਲਾ ਦਿਆ ਉਹਦੀ, ਤੇ ਲਾਧਾ ਪਾਸਾ ਉਹਨਾਂ ਕੋਲ ਸੀ, ਚੜ੍ਹਦਾ ਪਾਸਾ ਇੱਧਰ ਨੂੰ ਬੂਹੇ ਸੀ। ਅੱਗੇ ਬਰਾਂ 2 3 4 ਕੋ ਹੋਣਗੇ। ਮਗਰ ਕੋਠੀਏ ਸੁਫਾ ਸੀ, ਸੁਫੇ ਮਗਰ 2 ਕੋਠੜੀਆਂ ਸੀ। ਅੱਛਾ ਅੱਛਾ, ਉਦੋਂ ਦੇ ਇਹ ਡਿਜ਼ਾਈਨ ਹੁੰਦੇ ਸੀ। ਛੋਟੀ ਇੱਟ ਦੀ ਲੱਗੀ ਸੀ ਵੱਡੀ? ਹੈਂ, ਅਬਲ ਕੱਚੇ ਸੀ? ਕੱਚੇ ਤੇ ਆਮ ਹੀ ਕੱਚੇ ਸੀ ਇੱਟ ਦੇ ਬੜੇ। ਸਹੀ ਹੋ ਗਿਆ। ਤੇ ਉਦੋਂ ਫਿਰ ਲਾਧੇ ਪਾਸੇ ਸਿੱਖਾਂ ਦਾ ਹੀ ਉਹ ਥਾਂ ਸੀ। ਕੋਈ ਸਰਦਾਰ ਹੁੰਦਾ ਸੀ, ਉਹ ਫਿਰ ਇੱਥੋਂ ਉੱਜੜ ਕੇ ਛੱਡ ਕੇ ਤੇ ਫਤਿਹਗੜ੍ਹ ਚਲੇ ਗਿਆ ਸੀ। ਉਹ ਆਪਣੀ ਜ਼ਮੀਨ ਉਹਦੀ ਹੈ ਸੀ ਬਥੇਰੀ, ਉਹ ਵੀ ਵੇਚ ਵੱਟ ਕੇ ਚਲਿਆ ਗਿਆ ਸੀ। ਤੇ ਉਹ ਨਿਸ਼ਾਨੀ ਮਕਾਨ ਉਹ ਚਬਾਰਾ ਇੰਝ ਹੀ ਛੱਡ ਗਿਆ, ਆਪੇ ਹੀ ਢਹਿੰਦਾ ਰਿਹਾ। ਛੋਟੀ ਇੱਟ ਦਾ ਸੀ। ਤੁਹਾਡੇ ਘਰ ਦੇ ਲਾਗੇ ਸੀ ਕਿਤੇ? ਉਹ ਸਾਡੇ ਲਾਗੇ ਹੀ ਸੀ, ਬਿਲਕੁਲ ਹੀ ਨਾਲ ਹੀ। ਇੰਝ ਉਹਦਾ ਵਿਹੜਾ ਉੱਧਰ ਨੂੰ ਹੀ ਲੱਗਦਾ ਸੀ। ਅਗਲੇ ਪਾਸੋਂ ਫਿਰ ਮੁਸਲਮਾਨ ਫਿਰ ਸਾਰੀ ਪੱਤੀ ਤੁਰੀ ਆਉਂਦੀ ਆ ਲਾਂਘੇ ਨੂੰ, ਵਲਦੀ ਅਗਲਾ ਬਾਜ਼ਾਰ ਜਿਸਲੇ ਆ ਗਿਆ, ਉਹ ਬਾਜ਼ਾਰ ਦੇ ਅੱਗੇ ਵੀ ਹੈਗੀ ਆ। ਉਹ ਬਾਜ਼ਾਰੋਂ ਉਹ ਪਾਸੇ ਵਾਲੇ ਮਤਲਬ ਸਿੱਖ ਜਾਂ ਕੋਈ ਨਹੀਂ। ਅੱਛਾ ਜੀ, ਮੇਰਾ ਇੱਕ ਹੈ ਸੀ ਬੇਲੀ ਲੰਗੋਟੀਆ, ਕੋ ਮਾੜਾ ਧੜਾ ਖੇਡਦਾ ਘੁੱਟਦਾ ਮੱਝਾਂ ਚਾਰਦਾ ਸੀ। ਉਹਦਾ ਨਾਂ ਫਿਰ ਦੱਸਿਆ ਕੀ ਸੀ? ਧੀਰ ਸਿੰਘ। ਕੀ? ਧੀਰੋ।
ਧੀਰੋ ਹੁੰਦੇ ਧੀਰ ਸਿੰਘ ਹੁੰਦੇ ਤੇ ਅੱਛਾ, ਅਗਰ ਉਹਦੀ ਔਲਾਦ ਹੋਵੇ ਜਿੰਦਾ, ਉਹ ਆਪ ਕੀ ਪਤਾ ਜੇ ਤੁਸੀਂ ਜਿੰਦਾ ਉਹ ਵੀ ਜਿੰਦਾ ਹੋਵੇ, ਜਾਂ ਉਹ ਅੱਲਾ ਜਾਣੇ ਫਿਰ ਹੁਣ ਉਹ ਤਾਂ ਅਗਲੀ ਗੱਲ ਅਲੱਗ ਹੋਣੀ ਨਾ। ਜੇ ਤੁਸੀਂ ਜਿੰਦਾ ਹੋ ਸਕਦਾ ਉਹ ਵੀ ਹੋਣ। ਅਗਰ ਉਹ ਜਿੰਦਾ ਹੋਵੇ ਜਾਂ ਉਹਦੀ ਔਲਾਦ ਆ ਵੀਡੀਓ ਵੇਖ ਲਵੇ ਤੇ ਉਹਦਾ ਕਰ ਲਏ। ਉਹ ਜਿਹੜਾ ਤੇ ਮੁੰਡਾ ਸੀ ਨਾ, ਉਹਦਾ ਕਰੇ ਤਾਇਆ ਕੇ ਚਾਚਾ, ਉਹਦੇ ਨਾਂ ਸੀ ਸਦਾਗਰ ਸਿੰਘ। ਅੱਛਾ ਜੀ। ਉਹ ਪਹਿਲਵਾਨ ਸੀ, ਘੁਲਦਾ ਕਰਦਾ ਵੀ ਤੇ ਬਨਮਾਜ ਜਿਹਾ ਵੀ ਸੀ। ਤੇ ਆਹੀ ਆ ਬਦਲੇ ਪਿਆ ਉਹ ਤਰ੍ਹਾਂ ਤੇ ਉਦੋਂ ਤੇ ਭਾਈ ਸਾਰੇ ਯਾਦ ਹੁਣ ਕੋਈ ਵਿਆਹ ਆਖੀਏ ਆਪਣੇ ਰਿਸ਼ਤੇਦਾਰਾਂ ਹੀ ਭੁੱਲ ਗਏ ਆ। ਤੇ ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਤੇ ਨਹੀਂ ਸੀ ਰਹਿ ਗਿਆ? ਹਾਂ, ਕੋਈ ਰਿਸ਼ਤੇਦਾਰ ਆਪਣਾ ਉੱਥੇ ਤੇ ਨਹੀਂ ਸੀ ਰਹਿ ਗਿਆ ਪਿੱਛੇ? ਨਾ ਨਾ ਅੱਲਾ ਰਹਿਮ ਕਰੇ, ਸਾਡੇ ਪਿੰਡ ਦਾ ਨੁਕਸਾਨ ਵੀ ਨਹੀਂ ਹੋਇਆ। ਇੱਥੇ ਆਣ ਕੇ ਫਿਰ ਤੁਸੀਂ ਆਪ ਤੁਹਾਡੇ ਚੋਂ ਗਿਆ ਪਿੰਡ ਵੇਖਣਾ ਆਪਣਾ? ਕੋਈ ਨਹੀਂ ਗਿਆ, ਰਿਸ਼ਤੇਦਾਰਾਂ ਜੀ ਉਹ? ਕੋਈ ਨਹੀਂ ਇੱਥੋਂ ਨਹੀਂ ਗਿਆ। ਹੁਣ ਸਾਡਾ ਪਿੰਡ ਬੜਾ ਵੱਡਾ ਸੀ, ਉਹ ਖਿਲਰਿਆ ਬੜੀ ਥਾਂ। ਉੱਥੋਂ ਸਾਰੀ ਗਏ ਜਿਹੜੇ ਸਾਈ ਜੀਨ ਸ਼ਾਹ ਦੇ ਉਹਦੇ ਮਰੀਦ, ਬਾਅਦ ਦੇ ਵਿੱਚ ਕਈ ਸਾਲ ਜਾ ਕੇ ਉੱਥੇ ਮੇਲਾ ਲਾਉਂਦੇ ਰਹੇ ਨੇ। ਉਹ ਕਦਮ ਕੁਦਮ ਜੋ ਜਾਣਾ ਦਿਨ ਉਹ ਕਰਕੇ ਤੇ ਫਿਰ ਬੜਾ ਮੰਨਦੇ ਮੁੰਨਦੇ ਸੀ, ਉਹ ਜਾਂਦੇ ਰਹੇ ਨੇ। ਨਾਜ਼ਰੀਨ, ਮਜ਼ੀਦ ਵੀਡੀਓ ਵੇਖਣ ਵਾਸਤੇ ਐਵੇਂ ਨਹੀਂ, ਅਗਰ 1947 ਤੁਸੀਂ ਵੀਡੀਓ ਮਜ਼ੀਦ ਵੇਖਣਾ ਚਾਹੁੰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਅਗਰ ਤੁਸੀਂ ਕੋਈ ਆਪਣੇ ਵੱਡਿਆਂ ਦਾ, ਆਪਣੇ ਬਜ਼ੁਰਗਾਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਉੱਥੋਂ ਪਿੰਡ ਦੇ ਆਪਣੇ ਕਿਸੇ ਬਜ਼ੁਰਗ ਨਾਲ ਚਾਹੁੰਦੇ ਹੋ ਕਿ ਅਸੀਂ ਉਹਨਾਂ ਦੀ ਇੰਟਰਵਿਊ ਕਰੀਏ, ਤਾਂ ਸਾਨੂੰ ਕਮੈਂਟ ਦੇ ਵਿੱਚ ਜਿਹੜਾ ਲਿਖਦੇ ਕਰੋ, ਆਪਣਾ ਨੰਬਰ ਦੇ ਦਿਓ। ਇਨਸ਼ਾਅੱਲਾ ਜ਼ਰੂਰ ਕੋਸ਼ਿਸ਼ ਕਰਾਂਗੇ ਉੱਥੋਂ ਦੀ ਵੀਡੀਓ ਬਣਾਈਏ। ਤੇ ਅਗਲੀ ਵੀਡੀਓ ਤੱਕ ਮੈਨੂੰ ਤਾਂ ਭਾਈ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਰੱਬ ਰੱਖਾ। ਅੱਲਾਹ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।